ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 28 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਸਾਂਝੇ ਸਿਵਲ ਕੋਡ ਤੋਂ। ਭਾਜਪਾ ਨੇ ਹਾਲੇ ਇਹ ਕੋਡ ਲਿਆਉਣਾ ਤੇ ਇਹਦੀ ਬਾਬਤ ਆਪਾਂ ਜਿਹੜੇ ਰਾਜਨੀਤਿਕ ਗਲਿਆਰੇ ਆ ਉਹਨਾਂ ਦੇ ਵਿੱਚ ਇਹ ਚਰਚਾ ਵੀ ਸੁਣ ਰਹੇ ਆ ਤੇ ਜਿਹੜੀਆਂ ਵੈਬਸਾਈਟਸ ਨੇ ਮੋਹਰੀ ਨਿਊਜ਼ ਵੈਬਸਾਈਟਸ ਉਹ ਵੀ ਇਸ ਚੀਜ਼ ਨੂੰ ਰਿਪੋਰਟ ਕਰ ਰਹੀਆਂ ਨੇ। ਪਰ ਦੱਸਦੇ ਆ ਕਿ ਭਾਜਪਾ ਨੇ ਤਾਂ ਸਿਵਲ ਕੋਡ ਲਿਆਉਣਾ ਤੇ ਪਰ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਪਹਿਲਾਂ ਹੀ ਹੱਕ ਦੇ ਵਿੱਚ ਨਿੱਤਰ ਗਈ ਜੀ। ਇੰਨੀ ਕਾਲ ਬਿਲਕੁਲ ਜੀ, ਉਹ ਕਹਿੰਦੇ ਕਿ ਉਹਨਾਂ ਨੂੰ ਜ਼ਿਆਦਾ ਕਾਲ ਹੈ ਕਿ ਹਾਂ ਅਸੀਂ ਆਪਣੇ ਆਪ ਨੂੰ ਅਸਲੀ ਦੇਸ਼ ਭਗਤ ਸਾਬਤ ਕਰ ਲਈਏ, ਹੈ ਨਾ ਜੀ ਜੀ। ਸੋ ਇਸ ਲਈ ਇਸ ਪਹਿਲੂ ਨੂੰ ਪ੍ਰਵੀਨ ਜੀ, ਜਿਹੜਾ ਇਹ ਇੱਕਸਾਰ ਨਾਗਰਿਕ ਦਾ ਹਵਾਲਾ ਹੈ ਜਾਂ ਇਹ ਸਾਂਝੇ ਸਿਵਲ ਕੋਡ ਦੀ ਗੱਲ ਹੈ, ਹਾਂਜੀ, ਇਸ ਨੂੰ ਮਹਿਜ ਇੱਕ ਸਮਾਨ ਕਾਨੂੰਨ, ਇੱਕ ਸਮਾਨ ਨਾਗਰਿਕਤਾ, ਇੱਕ ਸਮਾਨ ਢੰਗ ਤਰੀਕੇ ਵਜੋਂ ਦੇਖਣ ਦੀ ਲੋੜ ਨਹੀਂ। ਇਹਦੇ ਬਹੁਤ ਗਹਿਰੇ ਭਾਵ। ਠੀਕ ਹੈ ਜੀ। ਪਹਿਲੀ ਨਜ਼ਰ ਦੇ ਵਿੱਚ ਇਹ ਸਿੱਧੇ ਰੂਪ ਚ ਸਮਝ ਆਉਣ ਵਾਲਾ ਨਹੀਂਗਾ ਕਿ ਇਹਦਾ ਅਸਰ ਕਿੱਥੇ ਤੱਕ ਜਾਣਾ ਜੀ। ਇਸ ਦੇ ਚਰਚਾ ਇਸ ਲਈ ਆਈ ਹੈ ਕਿ ਪਿਛਲੇ ਦਿਨੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਕਿ ਇੱਕ ਪਰਿਵਾਰ ਤੋਂ ਦੋ ਕਾਨੂੰਨ ਕਿਵੇਂ ਹੋ ਸਕਦੇ ਨੇ। ਮਤਲਬ ਉਹ ਪੂਰੇ ਭਾਰਤ ਨੂੰ ਇੱਕ ਪਰਿਵਾਰ ਦੱਸ ਕੇ ਉਸ ਹਵਾਲੇ ਨਾਲ ਇਹ ਗੱਲ ਕਰ ਰਹੇ ਸੀ ਕਿ ਇੱਥੇ ਮੁਸਲਮਾਨਾਂ ਦੇ ਵੱਖਰੇ ਕਾਨੂੰਨ ਕਿਵੇਂ ਨੇ, ਇੱਥੇ ਸਿੱਖਾਂ ਦੇ ਵੱਖਰੇ ਕਾਨੂੰਨ ਕਿਵੇਂ ਨੇ, ਇੱਥੇ ਘੱਟ ਗਿਣਤੀਆਂ ਲਈ ਵੱਖਰਾ ਢੰਗ ਤਰੀਕਾ ਕਿਉਂ ਹੈ, ਇੱਥੇ ਆਦੀਵਾਸੀਆਂ ਲਈ ਨਾ ਵੱਖਰੇ ਉਹਨਾਂ ਦੇ ਸਿਧਾਂਤ ਕਿਉਂ ਨੇ। ਸੋ ਸਾਰੇ ਨੂੰ ਰਲਗੱਡ ਕਰਨਾ ਚਾਹੁੰਦੇ ਨੇ ਜੀ। ਸੋ ਉਸ ਰਲਗੱਡ ਦੇ ਵਿੱਚੋਂ ਇਹ ਸਾਂਝੇ ਸਿਵਲ ਕੋਡ ਦੀ ਦੂਸਰੇ ਪਾਸੇ ਪ੍ਰਕਿਰਿਆ ਦੇ ਤਹਿਤ ਇਹਦਾ 15 ਜੁਲਾਈ ਤੱਕ ਦਾ ਸਮਾਂ ਬਣਦਾ, ਜਦੋਂ ਤੱਕ ਸਾਰਿਆਂ ਤੋਂ ਰਾਏ ਮੰਗੀ ਗਈ ਹੈ। ਤੋਂ ਉਸ ਰਾਏ ਦੇ ਵਿੱਚ ਕਰੀਬ ਮਤਲਬ ਦੱਸ ਰਹੇ ਸੀਗੇ ਕਿ 8.5 ਲੱਖ ਦੇ ਕਰੀਬ ਜਵਾਬ ਮਿਲ ਚੁੱਕੇ ਨੇ ਹੁਣ ਤੱਕ ਕਾਨੂੰਨ ਕਮਿਸ਼ਨ ਨੂੰ ਇਸ ਮਾਮਲੇ 'ਚ। ਠੀਕ ਹੈ। ਤੇ ਉਹ ਇੰਨੇ ਤੋਂ ਵੱਧ ਜਵਾਬ ਇਕੱਠੇ ਹੋ ਗਏ, ਪਰ ਮਤਲਬ ਉਹ ਕਹਿੰਦੇ ਕਿ ਉਹਦੇ ਨਾਲੋਂ ਗਵਾਹ ਜ਼ਿਆਦਾ ਕਾਲਾ ਹੈ ਨਾ, ਮਦਈ ਨਾਲੋਂ ਕੀ ਆ ਉਹ ਕਹਾਵਤ ਹੁੰਦੀ ਹੈ ਆਪਣੀ, ਹੈ ਨਾ। ਤੇ ਉਸ ਹਵਾਲੇ ਨਾਲ ਮਤਲਬ ਕਿ ਆਮ ਆਦਮੀ ਪਾਰਟੀ ਕਹਿੰਦੀ ਜੀ ਅਸੀਂ ਇਹਦੀ ਹਮਾਇਤ ਕਰਦੇ ਹਾਂ, ਇਹ ਪੂਰੀ ਅਸੀਂ ਸਿਧਾਂਤਕ ਤੌਰ ਦੇ ਉੱਤੇ ਹਮਾਇਤ ਕੀਤੀ ਹੈ ਕਿ ਅਸੀਂ ਤਾਂ ਉਹ ਧਾਰਾ 44 ਦੇ ਤਹਿਤ ਇਹ ਸੰਵਿਧਾਨ ਦਾ ਬਣਦਾ ਜੀ, ਕੋਡ ਵਿਵਸਥਾ ਹੋਣੀ ਚਾਹੀਦੀ ਹੈ ਜੀ ਸਿਵਲ ਕੋਡ। ਇਸ ਲਈ ਅਸੀਂ ਉਹ ਕਰਦੇ ਹਾਂ। ਬਸ ਅਸੀਂ ਬੇਨਤੀ ਕਰਦੇ ਹਾਂ ਜੀ ਸਰਕਾਰ ਨੂੰ ਕਿ ਉਹ ਸਾਰਾ ਕੁਛ ਸਹਿਮਤੀ ਨਾਲ ਲਿਆਵੇ, ਬਾਕੀ ਪਾਰਟੀਆਂ ਦੀ ਰਾਏ ਨਾਲ ਲਿਆਵੇ, ਬਾਕੀ ਲੀਡਰਾਂ ਦੀ ਸੰਸਦ ਦੀ ਰਾਏ ਨਾਲ ਕਰੇ ਜੀ। ਅਸੀਂ ਉਹਦਾ ਸਮਰਥਨ ਕਰਦੇ ਹਾਂ। ਇਹ ਉਹੀ ਆਮ ਆਦਮੀ ਪਾਰਟੀ ਆ ਜਿਹਨੇ ਧਾਰਾ 370 ਦੇ ਹਵਾਲੇ ਨਾਲ ਵੀ ਆਮ ਜਨਤਾ ਦੀ ਦੇਸ਼ ਦੀ ਰਾਏ ਦੇ ਉਲਟ ਜਾ ਕੇ ਉਹਦਾ ਸਮਰਥਨ ਕੀਤਾ ਸੀ ਜੀ। ਸੋ ਇਸ ਲਈ ਉਸੇ ਤਰੀਕੇ ਨਾਲ ਹੁਣ ਇਹ ਉਸੇ ਪਹਿਲੂ ਤੇ ਖੜੀ ਆ। ਇਹਨਾਂ ਨੂੰ ਇਹਦੇ ਵਿੱਚੋਂ ਵੀ ਵੋਟ ਬੈਂਕ ਦੀ ਸਿਆਸਤ ਲੱਗਦੀ ਹੈ ਕਿ ਕੱਲੀ ਬੀਜੇਪੀ ਨੂੰ ਨਾ ਜਾਵੇ ਉਹ ਵੋਟ ਸਾਨੂੰ ਆਵੇ, ਪਰ ਬੀਜੇਪੀ ਮੈਨੂੰ ਲੱਗਦਾ 2024 ਨੂੰ ਧਿਆਨ 'ਚ ਰੱਖ ਕੇ ਇਹ ਬਖੇੜਾ ਖੜਾ ਕਰਨਾ ਚਾਹੁੰਦੀ ਹੈ ਕਿ ਹੁਣ ਚੋਣ ਦੀ ਬਣਤਰ ਇਹਦੇ ਆਲੇ ਦੁਆਲੇ ਘੜ ਲਈਏ। ਠੀਕ ਹੈ। ਹੁਣ ਇਸ ਵਿਸ਼ੇ ਦੇ ਆਲੇ ਦੁਆਲੇ ਘੜ ਲਈਏ ਕਿ ਹੁਣ ਉਹ ਹਿੰਦੂ ਪੱਤਾ ਖੇਡ ਕੇ ਦੇਖ ਲਿਆ ਖਾਸਾ, ਹੈ ਨਾ, ਹੁਣ ਅਗਲਾ ਪੱਤਾ ਖੇਡ ਲਈਏ ਕਿ ਦੇਖੋ ਜੀ ਅਸੀਂ ਤਾਂ ਸਾਰੇ ਦੇਸ਼ ਨੂੰ। ਇਹ ਉਸੇ ਦੀ ਕੜੀ ਚੋਂ ਅੱਗੇ ਵਧਿਆ ਹੋਇਆ ਕਦਮ ਹੈ ਜਿਹਦੇ ਤਹਿਤ ਇਹ ਕਹਿੰਦੇ ਨੇ ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਕਾਨੂੰਨ, ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼ ਇੱਕ ਲੀਡਰ, ਹੈ ਨਾ। ਇਹ ਉਸੇ ਕੜੀ ਦਾ ਇਹ ਇੱਕ ਅਗਲਾ ਹਿੱਸਾ ਹੈ ਕਿ ਸਾਂਝੇ ਸਿਵਲ ਕੋਡ ਦੀ ਗੱਲ ਕਰਕੇ ਹੁਣ ਇਹਦੇ ਉੱਤੇ ਘੱਟ ਗਿਣਤੀਆਂ ਨਾਲ ਸੰਬੰਧਿਤ ਜਥੇਬੰਦੀਆਂ ਨੇ ਵੀ, ਹੈ ਨਾ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਵੀ, ਕਬੀਲਿਆਂ ਨੇ ਵੀ, ਆਦੀਵਾਸੀਆਂ ਦੇ ਨੁਮਾਇੰਦਿਆਂ ਨੇ ਵੀ, ਉਹਨਾਂ ਸਾਰਿਆਂ ਨੇ ਵਿਰੋਧ ਪ੍ਰਗਟਾਇਆ ਕਿ ਇਹ ਤਰੀਕਾ ਤੁਹਾਨੂੰ ਕਿੱਥੋਂ ਤੱਕ ਲੈ ਜਾਏਗਾ ਤੁਸੀਂ ਸੋਚ ਨਹੀਂ ਸਕਦੇ। ਪ੍ਰਵੀਨ ਜੀ, ਜਿਹੜੀਆਂ ਬੁਰਾਈਆਂ ਦੀ ਗੱਲ ਹੈ, ਜੇ 3 ਤਲਾਕ ਵਾਲਾ ਪਹਿਲੂ ਹੈ ਤਾਂ ਉਹ 3 ਤਲਾਕ ਵਾਲਾ ਪਹਿਲੂ ਜਿਹੜੇ ਭਾਈਚਾਰੇ ਦੇ ਵਿੱਚ ਹੈਗਾ ਔਰ ਉਸ ਭਾਈਚਾਰੇ ਨੂੰ ਤੁਸੀਂ ਬਿਠਾ ਕੇ ਸਮਝਾ ਕੇ ਉਹਦੇ ਬਾਰੇ ਗੱਲ ਕਰ ਸਕਦੇ ਹੋ ਨਾ। ਉਹ ਉਸ ਹਵਾਲੇ ਨਾਲ ਹੱਲ ਹੋ ਸਕਦੀ ਹੈ। ਉਸ ਨੂੰ ਐਂ ਜਨਤਕ ਮੁੱਦਾ ਬਣਾਉਣਾ, ਜਦੋਂ ਕਿ ਭਾਰਤ ਦੇ ਵਿੱਚ ਉਸ ਫਿਰਕੇ ਨਾਲ ਸੰਬੰਧਿਤ, ਕਿਉਂਕਿ ਮੁਸਲਮਾਨ ਭਾਈਚਾਰੇ 'ਚ ਵੀ ਕਿੰਨੇ ਅੱਗੇ ਵਰਗ ਵੰਡ ਹੈ।
ਉਸ ਵਰਗ ਵੰਡ ਚੋਂ ਕਿੰਨੀਆਂ ਕੁ ਧਿਰਾਂ ਨੇ, ਮਤਲਬ ਮੇਰੀ ਕਿੰਨੇ ਮੁਸਲਿਮ ਭਾਈਚਾਰੇ ਦੇ ਨੁਮਾਇੰਦੇ ਨਾਲ ਗੱਲ ਹੋਈ, ਕਹਿੰਦੇ ਜੀ ਭਾਰਤ ਤਾਂ ਗਿਣਤੀ ਚ ਆਟੇ ਚ ਲੂਣ ਬਰਾਬਰ ਨੇ। ਸੋ ਇਹ ਇਸ ਲਈ ਕਹਿੰਦੇ ਕਿ ਉਸ ਚੀਜ਼ ਹੁਣ ਆਪਣੇ ਪਿੰਡਾਂ ਜਿਹੜਾ ਭਾਈਚਾਰੇ ਦਾ ਕਿੰਨੇ ਕੁ ਵਿਆਹ ਕਰਾਏ ਵੇ ਜੀ ਉਹਨਾਂ ਨੇ, ਦੱਸੋ ਮੈਨੂੰ? ਹਰ ਇੱਕ ਵਿਆਹ ਵਾਲੇ ਹੀ ਨੇ ਜਿਹਨਾਂ ਨੂੰ ਆਪਾਂ ਜਾਣਦੇ ਹਾਂ ਜੀ। ਸੋ ਜੇਕਰ ਇਹ ਕਿਤੇ ਵਰਤਾਰਾ ਹੈਗਾ ਉਹ ਤੇ ਜਾਂ ਤਲਾਕ ਵਾਲਾ ਇਹ ਪਹਿਲੂ ਹੈਗਾ ਕਿ ਏਦਾਂ ਰਿਸ਼ਤੇ ਟੁੱਟਦੇ ਨੇ, ਉੱਥੇ ਕੰਮ ਕਰਨ ਦੀ ਲੋੜ ਹੈ, ਪਰ ਉਸ ਭਾਈਚਾਰੇ 'ਚ। ਪਰ ਇਸ ਨੂੰ ਤੁਸੀਂ ਇਹ ਬਣਾ ਕੇ ਕਿ ਨਹੀਂ ਜੀ ਅਸੀਂ ਏਦਾਂ ਨਹੀਂ ਇਹ ਚੱਲਣ ਦਿਆਂਗੇ। ਕਿਸੇ ਸਮੇਂ ਹਿੰਦੂ ਧਰਮ ਦੇ ਵਿੱਚ ਘੁੰਡ ਕੱਢਣ ਵਾਲੀ ਪ੍ਰਥਾ ਬੜੀ ਹਾਵੀ ਸੀਗੀ ਜੀ ਸੀਗੀ, ਤੇ ਉਹ ਪਰ ਹੁਣ ਪੂਰੇ ਭਾਰਤ 'ਚ ਤਾਂ ਟੁੱਟੀ ਨਾ, ਅਜੇ ਨਹੀਂ ਟੁੱਟੀ। ਬਿਲਕੁਲ ਹਰਿਆਣੇ ਦੇ ਪੇਂਡੂ ਖੇਤਰਾਂ ਦੇ ਵਿੱਚ ਅਜੇ ਵੀ ਉਹ ਬਰਕਰਾਰ ਹੈ, ਚਾਹੇ ਉਹ ਲੜ ਲੈਣ, ਚਾਹੇ ਉਹ ਗਾਲਾਂ ਕੱਢ ਲੈਣ, ਚਾਹੇ ਉਹ ਕੁਛ ਕਰ ਲੈਣ, ਪਰ ਘੁੰਡ ਕੱਢੀ ਰੱਖਣਗੀਆਂ। ਪਰ ਪੰਜਾਬ 'ਚ ਲਗਭਗ ਉਹ ਪ੍ਰਥਾ ਚੋਂ ਬਾਹਰ ਆਏ ਆ ਆਪਾਂ, ਜਾਂ ਸ਼ਹਿਰਾਂ 'ਚ ਆਪਣੇ ਬੱਚੇ ਗਏ ਤੇ ਅੱਗੇ ਗਏ, ਉਹ ਬੱਚੇ ਬਾਹਰ ਆ ਗਏ। ਬਿਲਕੁਲ ਉਹ ਚਲੇ ਗਏ ਬਾਹਰ। ਹੁਣ ਇਹਦਾ ਮਤਲਬ ਕਿ ਉਹ ਪ੍ਰਥਾ ਤੋੜਤੀ ਤਾਂ ਚਲੋ ਹਿੰਦੂ ਨਹੀਂ ਰਹੇ। ਸੋ ਇਸ ਤਰੀਕੇ ਨਾਲ ਜਿਹੜੇ ਸਮੇਂ ਦੇ ਹਾਣ ਦੇ ਹੋਣ ਲਈ ਤੁਹਾਨੂੰ ਕੁਝ ਚੀਜ਼ਾਂ ਛੱਡਣੀਆਂ ਪੈਂਦੀਆਂ, ਉਹਦੇ ਲਈ ਜਿਹਨੂੰ ਤੁਸੀਂ ਬਾਹਰ ਲਿਆਉਣਾ ਚਾਹੁੰਦੇ ਹੋ ਹੈਨਾ, ਪਹਿਲਾਂ ਉਹ ਤਾਂ ਸਹਿਮਤ ਹੋਵੇ ਤੇ ਤੁਸੀਂ ਉਸ ਦੀ ਆੜ ਦੇ ਵਿੱਚ ਆਪਣੀ ਸਿਆਸਤ ਕਰੋ। ਹੁਣ ਇਹ ਸਿਆਸਤ ਇਹ ਦਿਖਾਉਣ ਲਈ ਕੀਤੀ ਜਾ ਰਹੀ ਹੈ ਕਿ ਅਸੀਂ ਇਸ ਤਰ੍ਹਾਂ ਹਿੰਦੂ ਰੰਗ 'ਚ ਰੰਗਾਂਗੇ ਸਾਰਿਆਂ ਨੂੰ। ਠੀਕ ਹੈ, ਮਤਲਬ ਇਹਦਾ ਅਸਰ ਘੱਟ ਗਿਣਤੀ ਭਾਈਚਾਰਾ, ਵੱਖ-ਵੱਖ ਧਰਮ, ਵੱਖ-ਵੱਖ ਫਿਰਕੇ ਇਹ ਮਹਿਸੂਸ ਕਰ ਰਹੇ ਨੇ ਕਿ ਇਹ ਸਾਂਝੇ ਸਿਵਲ ਕੋਡ ਦਾ ਮਤਲਬ ਇਹ ਹੈ ਕਿ ਸਿਰਫ ਹਿੰਦੂ ਧਾਰਨਾਵਾਂ ਮੰਨਣੀਆਂ ਪੈਣਗੀਆਂ ਤੁਹਾਨੂੰ। ਠੀਕ ਹੈ ਜੀ, ਹਿੰਦੂ ਕਾਨੂੰਨ ਅਨੁਸਾਰ ਚੱਲਣਾ ਪਏਗਾ ਤੁਹਾਨੂੰ। ਇਹ ਦੇਸ਼ ਸਰਬ ਦੇਸ਼ ਹੈ, ਇਹ ਦੇਸ਼ ਸੂਬਿਆਂ ਦੇ ਆਧਾਰਿਤ ਹੈ, ਵੱਖ-ਵੱਖ ਧਰਮਾਂ, ਕੌਮਾਂ, ਫਿਰਕਿਆਂ ਦੇ ਆਧਾਰਿਤ, ਵੱਖ-ਵੱਖ ਰੰਗਾਂ ਵਾਲਾ, ਵੱਖ-ਵੱਖ ਭਾਸ਼ਾਵਾਂ ਵਾਲਾ, ਵੱਖ-ਵੱਖ ਪਹਿਰਾਵੇ ਵਾਲਾ ਮੁਲਕ ਹੈ ਜੀ। ਉਸ ਮੁਲਕ ਨੂੰ ਜਿੱਥੇ ਮੌਸਮ ਦੀ ਤਬਦੀਲੀ ਦਾ ਵੀ ਅਸਰ ਹੈ ਹੈ ਨਾ, ਜਿੱਥੇ ਮਤਲਬ ਕਿ ਮੀਂਹ ਕਣੀ ਫਸਲਾਂ ਦੇ ਹਵਾਲੇ ਨਾਲ ਵੀ ਸਾਡਾ ਕਿੰਨਾ ਫਰਕ ਹੈ ਕਿ ਪੂਰੇ ਦੇਸ਼ 'ਚ ਫਸਲ ਵੀ ਇਕਸਾਰ ਨਹੀਂ ਇੱਕੋ ਤਰ੍ਹਾਂ ਦੀ ਹੋ ਸਕਦੀ, ਸਾਡਾ ਖਾਣਾ ਵੀ ਇੱਕੋ ਸਮਾਨ ਨਹੀਂ ਹੈਗਾ। ਸੋ ਤੁਸੀਂ ਉਸ ਨੂੰ ਇੱਕ ਕਾਨੂੰਨ ਕਿਵੇਂ ਲਿਆ ਕੇ ਰੰਗ ਬੰਨ ਸਕਦੇ ਹੋ ਜੀ? ਸੋ ਜੇਕਰ ਤੁਸੀਂ ਕਹੋ ਕਿ ਹਾਂ ਅਸੀਂ ਜੀ ਕਹਾਂਗੇ ਕੱਲ ਨੂੰ ਕਿ ਸਾਰੇ ਦੇਸ਼ 'ਚ ਜੀ ਹੁਣ ਕਣਕ ਬੀਜੀ ਜਾਊਗੀ ਜੀ, ਸਾਰੇ ਦੇਸ਼ 'ਚ ਜੀ ਹੁਣ ਚੌਲਾਂ ਨਾਲ ਮੱਛੀ ਖਾਣੀ ਪਿਆ ਕਰੂਗੀ ਜੀ, ਹੈ ਨਾ, ਸਾਰਾ ਦੇਸ਼ ਹੁਣ ਸਾਗ ਮੱਕੀ ਦੀ ਰੋਟੀ ਉਹ ਖਾਊਗਾ ਜੀ, ਏਦਾਂ ਹੋ ਸਕਦਾ ਜੀ? ਬਿਲਕੁਲ ਬਿਲਕੁਲ। ਇਹ ਉਸੇ ਹਵਾਲੇ ਨਾਲ ਇਹ ਸਾਂਝਾ ਸਿਵਲ ਕੋਡ ਪਹਿਲੀ ਨਜ਼ਰੇ ਮਤਲਬ ਅਰਜਲਬਰੇ ਦਾ ਸਵਾਲ ਵਰਗਾ, ਜਿਹੜਾ ਸਿੱਧਾ ਸਮਝ ਨਹੀਂ ਆਉਣਾ। ਠੀਕ ਹੈ ਜੀ, ਪਰ ਇਹ ਬਹੁਤ ਗਹਿਰਾ ਮਾਰ ਪਾਊਗਾ, ਬਹੁਤ ਗਹਿਰਾ ਅਸਰ ਪਾਊਗਾ। ਔਰ ਆਮ ਆਦਮੀ ਪਾਰਟੀ ਦੇ ਸਮਰਥਨ ਦਾ ਕਾਰਨ ਵੀ ਇਹੀ ਹੈ, ਔਰ ਭਾਜਪਾ ਦਾ ਇਹਨੂੰ ਮੁੱਦਾ ਲਿਆਉਣ ਦਾ ਕਾਰਨ ਵੀ ਇਹੀ ਹੈ ਕਿ ਅਸੀਂ ਹੁਣ ਰਾਜਨੀਤੀ ਦਾ ਧੁਰਾ ਬਦਲ ਲਈਏ, ਅਸੀਂ ਆਪਣਾ ਟਰੈਕ ਬਦਲ ਲਈਏ। ਹੁਣ ਅਸੀਂ ਧਰਮ ਤੋਂ ਆ ਕੇ ਇੱਕ ਕਾਨੂੰਨ ਤੇ ਲਿਆਈਏ ਤਾਂ ਕਿ ਸਾਰਿਆਂ ਨੂੰ ਲੱਗੇ ਕਿ ਲੈ ਵੀ ਏਦਾਂ ਰਾਜ ਸਥਾਪਿਤ ਕਰਾਉਣਾ ਸਾਡਾ ਇਹਨਾਂ ਨੇ। ਸੋ ਇਸ ਲਈ ਉਸ ਆੜ ਵੱਲ ਵਧਣ ਦੀ ਕਵਾਇਦ ਹੈ। ਇਸ ਦੇ ਉੱਤੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਬੇਸ਼ੱਕ ਕਿੰਨੀਆਂ ਹੀ ਪਾਰਟੀਆਂ ਨੇ, ਰਾਜਨੀਤਿਕ ਪਾਰਟੀਆਂ ਨੇ ਇਹਦਾ ਵਿਰੋਧ ਕਰ ਦਿੱਤਾ, ਬੇਸ਼ੱਕ ਕਿੰਨੇ ਹੀ ਫਿਰਕਿਆਂ ਨੇ, ਕਿੰਨੀਆਂ ਹੀ ਧਰਮਾਂ ਨੇ, ਕਿੰਨੇ ਹੀ ਸੂਬਿਆਂ ਨੇ ਇਹਦਾ ਵਿਰੋਧ ਕਰ ਦਿੱਤਾ, ਪਰ ਭਾਜਪਾ ਇਸੇ ਵਿਰੋਧ 'ਚੋਂ ਆਪਣੀ ਸਿਆਸਤ ਭਾਲਦੀ ਹੈ ਕਿ ਜਿੰਨਾ ਵਿਰੋਧ ਹੋਊਗਾ ਉਹਨਾਂ ਇਸ ਗੱਲ ਦੀ ਚਰਚਾ ਹੋਊਗੀ, ਉਹਨਾਂ ਅਸੀਂ ਉੱਪਰ ਆਵਾਂਗੇ ਕਿ ਹਾਂ ਰੜਕੋ ਤੁਸੀਂ, ਕੋਈ ਗੱਲ ਨਹੀਂ ਕਿ ਅਸੀਂ ਜਿਹੇ ਜਿਹਾ ਹੈ ਚਾਹੇ ਜ਼ਹਿਰੀ ਮੱਖਣੇ ਹੋਈਏ ਅਸੀਂ ਉੱਪਰ ਤਾਂ ਆਵਾਂਗੇ। ਸੋ ਇਸ ਲਈ ਉਹ ਮੱਖਣ ਕੱਢਣਾ ਚਾਹੁੰਦੇ ਨੇ ਕਿ ਜਿਹੜਾ ਉਹ ਪਨੀਰ ਕਹਿੰਦੇ ਕਿ ਜੇ 101 ਵਾਰ ਧੋ ਲਓ ਤਾਂ ਜ਼ਹਿਰ ਬਣ ਜਾਂਦਾ ਜੀ। ਸੋ ਇਸ ਲਈ ਬਾਰ-ਬਾਰ ਇਹ ਮੁੱਦੇ ਦੇ ਉੱਤੇ ਢਵਾਈ ਚਾਹੁੰਦੇ ਨੇ ਤਾਂ ਕਿ ਬਾਅਦ ਚੋਂ ਚਾਹੇ ਉਹ ਜ਼ਹਿਰੀ ਰੂਪ ਤੇ ਸਾਹਮਣੇ ਆਈਏ, ਪਰ ਅਸੀਂ ਆਪਣੀ 2024 ਲਈ ਇੱਕ ਜ਼ਮੀਨ ਤਿਆਰ ਕਰ ਲਈਏ। ਇਹ 2024 ਦੀ ਜ਼ਮੀਨ ਤਿਆਰ ਕਰਨ ਲਈ ਸਿਵਲ ਕੋਡ ਦਾ ਮੁੱਦਾ ਉਭਾਰਿਆ ਜਾ ਰਿਹਾ, ਔਰ ਆਮ ਆਦਮੀ ਪਾਰਟੀ ਦੀ ਮਜਬੂਰੀ ਵੀ ਹੈ ਕਿਉਂਕਿ ਉਹ ਉਸੇ ਦਾਇਰੇ ਚੋਂ ਨਿਕਲ ਕੇ ਆਈ ਆ, ਉਸੇ ਸੋਚ ਦੇ ਉੱਤੇ ਕੰਮ ਕਰਦੀ ਹੈ, ਉਸੇ ਏਜੰਡੇ ਤੇ ਕੰਮ ਕਰਦੀ ਹੈ। ਉਹਦੀ ਇੱਛਾ ਵੀ ਉਸੇ ਮਤਲਬ ਕਿ ਰਾਜਨੀਤੀ ਦੇ ਉੱਤੇ ਕਬਜ਼ਾ ਕਰਦੀ ਹੈ ਜਿਹਦੇ ਉੱਤੇ ਬੀਜੇਪੀ ਚੱਲ ਰਹੀ ਹੈ। ਸੋ ਇਸ ਲਈ ਉਹਨੇ ਸਿਧਾਂਤਕ ਦਾ ਨਾਂ ਦੇ ਕੇ ਆਪਣਾ ਸਮਰਥਨ ਦਿੱਤਾ। ਅਸਲ ਦੇ ਵਿੱਚ ਉਹ ਧਾਰਾ 370 ਤੋਂ ਬਾਅਦ ਜਿਵੇਂ ਹੁਣ ਇਸੇ ਸਮਰਥਨ ਦੇਈ ਆ, ਉਹਨੇ ਦੱਸਤਾ ਕਿ ਅਸੀਂ ਕਿਹੜਾ ਰਾਹ ਹੈ, ਸਾਨੂੰ ਹੁਣ ਆੜਾ ਟੀਮ ਕਹੋ ਤੇ ਚਾਹੇ ਬੀ ਟੀਮ ਕਹੋ। ਜੀ ਜੀ ਜੀ, ਦੇਖੋ ਇੱਕ ਗੱਲ ਤਾਂ ਹੈਗੀ ਹੈ, ਪੋਲਰਾਈਜੇਸ਼ਨ ਦੇ ਵਿੱਚ ਭਾਜਪਾ ਦਾ ਕੋਈ ਤੋੜ ਨਹੀਂ ਹੈ। ਕਿਸੇ ਵੀ ਮਸਲੇ ਦੇ ਧਰੁਵੀਕਰਨ ਕਿਵੇਂ ਕਰਨਾ ਇਹ ਭਾਜਪਾ ਤੋਂ ਬਿਹਤਰ ਕੋਈ ਜਾਣਦਾ ਨਹੀਂ ਹੈ। ਪਰ ਜਿਵੇਂ ਤੁਸੀਂ ਕਿਹਾ ਕਿ ਜਿਵੇਂ ਜਿਵੇਂ ਇਹਦੇ ਤੇ ਚਰਚਾ ਜ਼ਿਆਦਾ ਹੋਊਗੀ, ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਸੜਕਾਂ ਤੇ ਵੀ ਆਉਣਗੇ, ਵਿਰੋਧ ਵੀ ਹੋਊਗਾ, ਔਰ ਫਿਰ ਉਸ ਤੋਂ ਬਾਅਦ ਲੋਕ ਵੰਡੇ ਜਾਣਗੇ। ਤੁਹਾਨੂੰ ਜਿਵੇਂ ਪਤਾ ਹੀ ਹੈ ਹਰੇਕ ਮਸਲੇ ਤੇ CAA NRC ਦੇ ਮਸਲੇ ਤੇ ਲੋਕ ਵੰਡੇ ਗਏ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁਖ ਕਰਕੇ ਪੰਜਾਬ ਦੀ ਸਿਆਸਤ ਦਾ। ਕਹਿੰਦੇ ਕਿ ਇਸ ਵੇਲੇ 12-13 ਤੋਂ 2 ਦਰਜਨ ਤੋਂ ਜ਼ਿਆਦਾ ਕਹਿ ਦਿੰਦੇ ਆਪਾਂ, 2 ਦਰਜਨ ਤੋਂ ਜ਼ਿਆਦਾ ਕਾਂਗਰਸੀ ਵਿਧਾਇਕ ਨੇ, ਦਰਜਨ ਦੇ ਕਰੀਬ ਤਾਂ ਮੰਤਰੀ ਨੇ ਤੇ ਉਹ ਮੰਤਰੀ ਵੀ ਵਿਧਾਇਕ ਨੇ
ਜਿਹੜੇ ਇਸ ਵੇਲੇ ਵਿਜੀਲੈਂਸ ਨੇ ਜਿਨ੍ਹਾਂ ਨੂੰ ਵਾਹ ਨਹੀਂ ਪਾਇਆ ਹੋਇਆ। ਵੈਸੇ ਦੀ 1 ਵਾਰ 2 ਵਾਰੀ ਨੰਬਰ ਲੱਗ ਗਿਆ ਸੀ ਆਮ ਆਦਮੀ ਪਾਰਟੀ ਵਾਲਿਆਂ ਦਾ। ਹੁਣ ਕਾਂਗਰਸੀ ਗਿਲਾ ਕਰਦੇ ਸੀਗੇ, ਕਹਿੰਦੇ ਅਕਾਲੀਆਂ ਨੇ ਕੋਈ ਨਿਗਾਹ ਹੀ ਨਹੀਂ ਕਰਦਾ। ਉੱਧਰ ਇੱਕ ਸੰਜय ਘੁਟਾਲੇ ਦੀ ਜਾਂਚ ਚੱਲਦੀ ਹੈ, ਸ਼ਰਨਜੀਤ ਢਿੱਲੋਂ ਤੇ ਜਨਮੇਜਾ ਸੇਖੋਂ ਤੋਂ ਬਿਨਾਂ ਹੋਰ ਕਿਸੇ ਦਾ ਨਾਂ ਹੀ ਨਹੀਂ ਲੈਂਦੇ। ਇੱਧਰ ਕਦੇ ਗੁਰਪ੍ਰੀਤ ਕਾਂਗੜ ਨੂੰ ਨਹੀਂ ਜਹਾਜ਼ ਦੀ ਬਾਰੀ ਫੜਨ ਦਿੱਤੀ ਜਾਂਦੀ, ਕਦੇ ਬਲਵੀਰ ਸਿੱਧੂ ਨੂੰ, ਹਾਲਾਂਕਿ ਵਿੱਚੋਂ ਕਈ ਭਾਜਪਾਈ ਹੋ ਚੁੱਕੇ ਆ, ਆਪਾਂ ਸਾਫ਼ ਕਰ ਦੇਈਏ, ਤੇ ਕਦੇ ਕਿੱਕੀ ਢਿੱਲੋਂ ਦੀ ਜ਼ਮਾਨਤ ਨਹੀਂ ਹੁੰਦੀ, ਤੇ ਭਾਰਤ ਭੂਸ਼ਣ ਆਸ਼ੂ ਤੇ ਸੰਗਤ ਸਿੰਘ ਗਿੱਲ ਜੀਆਂ ਤੋਂ ਲੈ ਕੇ ਤੇ ਹੋਰ ਜਿਹੜੇ ਨਾਂ ਨੇ ਉਹ ਤਾਂ ਆਪਾਂ ਲਗਾਤਾਰ ਸੁਰਖੀਆਂ ਦੇ ਵਿੱਚ ਵੇਖੇ ਹੀ ਹੈ। ਸੁਣਨ ਦੇ ਵਿੱਚ ਆ ਰਿਹਾ ਸ਼ਰਮਾ ਜੀ ਕਿ ਵਿਜੀਲੈਂਸ ਦੀ ਨਜ਼ਰ ਦੇ ਵਿੱਚ ਹੁਣ ਅਕਾਲੀ ਮੰਤਰੀ ਤੇ MLA ਵੀ ਰਡਾਰ ਤੇ ਆ ਗਏ, ਉਹ ਵੀ ਨਜ਼ਰ ਦੇ ਵਿੱਚ ਆ ਗਏ। ਬਿਲਕੁਲ ਜੀ, ਇਹ ਹੋ ਸਕਦਾ ਕਿ ਆਮ ਆਦਮੀ ਪਾਰਟੀ ਨੇ ਕੋਈ ਮਤਲਬ ਸ਼ਡਿਊਲ ਤੈਅ ਕੀਤਾ ਹੋਵੇ ਕਿ ਕਦੋਂ ਕਿਹੜੇ ਪਹਿਲਾਂ ਕਾਂਗਰਸੀ ਕਿਹੜੇ ਰਗੜਨੇ ਨੇ, ਫਿਰ ਜਿਹੜੇ ਬੀਜੇਪੀ 'ਚ ਗਏ ਨੇ ਉਹਨਾਂ ਦੀ ਵਾਰੀ ਆਉਣੀ ਹੈ, ਪਰ ਫਿਰ ਹੁਣ ਮਤਲਬ ਜਿਹੜੇ ਅਕਾਲੀ ਨੇ ਉਹਨਾਂ ਦੀ ਵਾਰੀ ਆਉਣੀ ਹੈ। ਕੀ ਇਹ ਸਿਆਸੀ ਤੌਰ ਤੇ ਕੋਈ ਵਰਗ ਵੰਡ ਕੀਤੀ ਆ, ਜਾਂ ਮਤਲਬ ਕਿ ਸਾਰੇ ਫੜੇ ਜਾਣਗੇ ਜਿਨ੍ਹਾਂ ਨੇ ਜੋ ਕਰਮ ਕੀਤੇ ਨੇ, ਇਹ ਉਸ ਲੜੀ ਤਹਿਤ ਅੱਗੇ ਵਧਿਆ ਜਾ ਰਿਹਾ। ਵੈਸੇ ਤਾਂ ਪੰਜਾਬ ਨੂੰ ਸਿਆਸਤ ਨੇ ਹੀ ਤਬਾਹ ਕੀਤਾ, ਵੈਸੇ ਤਾਂ ਪੰਜਾਬ ਨੂੰ ਇਹਨਾਂ ਸਿਆਸੀ ਦਲਾਂ ਦੀਆਂ ਮਤਲਬ ਕਿ ਕਰਨੀਆਂ ਦਾ ਹੀ ਫਲ ਭੋਗਣਾ ਪੈ ਰਿਹਾ। ਚਾਹੇ ਉਹ ਤੁਸੀਂ ਮਤਲਬ 47 ਤੋਂ ਲੈ ਕੇ ਹੁਣ 23 ਤੱਕ ਵਾਲੇ ਕਿਸੇ ਦੌਰ ਤੋਂ ਝਾਤ ਮਾਰ ਲਓ, ਸਾਡੇ ਹੀ ਲੋਕਾਂ ਨੇ ਜਾ ਕੇ ਕੇਂਦਰ ਮੂਹਰੇ ਮਤਲਬ ਕਿ ਆਪਣੇ ਵੱਲੋਂ ਆਪ ਹੀ ਅਸੀਂ ਆਪਣਾ ਪੱਖ ਇਹ ਜਿਹਾ ਰੱਖਿਆ ਕਿ ਸਾਡੇ ਤੇ ਹਮਲੇ ਹੋਣ ਚਾਹੇ ਕੁਛ ਹੋਣ, ਅਸੀਂ ਉਹ ਸਾਡੇ ਸਿਆਸਤ ਲੀਡਰ ਹੀ ਦੋਗਲਿਆਂ ਦਾ ਨਤੀਜੇ ਚੋਂ ਨਿਕਲ ਕੇ ਆਏ ਸੀ। ਪਰ ਇਹ ਸਭ ਦੇ ਵਰਤਾਰੇ ਤੋਂ ਬਾਅਦ ਲੋਕਾਂ ਨੇ ਇਸੇ ਤਪੇ ਹੋਏ ਸਿਸਟਮ ਚੋਂ ਇਹਨਾਂ ਦੇ 92 ਰਤਨ ਚੁਣ ਕੇ ਭੇਜੇ, ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਆਹ ਰਤਨ ਬੈਠੇ ਆ ਸਾਡੇ, ਹਨਾ ਹੀਰੇ ਦੱਸਦੇ ਜਿਨ੍ਹਾਂ ਨੂੰ। ਸੋ 92 ਰਤਨ ਤੋਂ ਬਾਅਦ ਤਾਂ ਲਗਾਤਾਰ ਅਗਲੇ ਕਹਿੰਦੇ ਕਿ ਅੱਛਾ ਜੀ, ਇਹ ਤਾਂ ਸਾਨੂੰ ਇਹੀ ਨਹੀਂ ਸਮਝ ਆ ਰਿਹਾ ਕਿ ਉਹ ਤੁਸੀਂ ਕਿਸੇ ਮਤਲਬ ਵਿਆਹ ਢਾਬੇ ਸ਼ਾਦੀ 'ਚ ਜਾਓ ਨਾ ਅੱਜ ਕੱਲ, ਤਾਂ ਉੱਥੇ ਹੁੰਦਾ ਕਿ ਯਾਰ ਐਂ ਕਰੋ ਮਿਕਸ ਵੈਜੀਟੇਬਲ ਖਾ ਲਓ, ਤੇ ਉਹ ਮਿਕਸ ਵੈਜੀਟੇਬਲ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਕਿ ਗੋਭੀ ਤਾਜ਼ੀ ਹੈ ਕਿ ਬਾਸੀ ਆ, ਹੈਨਾ, ਬਾਕੀ ਸਬਜ਼ੀਆਂ ਦਾ ਬਚਿਆ ਖੁਚਿਆ ਪਾਇਆ ਕਿ ਸਪੈਸ਼ਲ ਕੱਟ ਕੇ ਬਣਾਇਆ ਕੁਝ। ਤੇ ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਹਾਲ ਉਹ ਹੋ ਗਿਆ ਕਿ ਨਾ ਇਹ ਅਕਾਲੀਆਂ ਵਰਗੇ ਨੇ, ਨਾ ਇਹ ਕਾਂਗਰਸੀਆਂ ਵਰਗੇ ਨੇ, ਨਾ ਇਹ ਬੀਜੇਪੀ ਵਰਗੇ ਨੇ, ਇਹ ਰਲਗੋਬਾ ਹੋ ਗਏ ਤੇ ਨਵੇਂ ਕਾਂਡ ਰੋਜ਼ ਸਾਹਮਣੇ ਆਈ ਜਾਂਦੇ ਨੇ ਇਹਨਾਂ ਦੇ। ਤੇ ਇਸ ਲਈ ਲੋਕ ਇਹ ਸਭ ਦੇ ਵਿੱਚ ਦੇਖ ਰਹੇ ਸੀਗੇ ਕਿ ਠੀਕ ਆ ਭਾਈ, ਚੱਲ ਚਾਹੇ ਸੱਚਾ ਝੂਠਾ ਤੁਹਾਡਾ ਕੋਈ ਨਾ ਕੋਈ ਚਰਚਾ ਤਾਂ ਰਹਿੰਦਾ, ਤੇ ਠੀਕ ਹੈ ਤੁਸੀਂ ਕਾਂਗਰਸੀਆਂ ਤੇ ਵੀ ਕਾਰਵਾਈ ਕੀਤੀ ਹੈ, ਇੱਕਾ ਦੁੱਕਾ ਤੁਸੀਂ ਬੀਜੇਪੀ ਕਰਨੇ ਗਏ ਹੋਏ ਵੀ ਬੁਲਾਏ ਨੇ, ਪਰ ਉਹ ਡਰ ਕੇ ਜੇ ਬੁਲਾਏ ਲੱਗਦੇ ਨੇ, ਅਜੇ ਉਹਨਾਂ ਤੇ ਵੀ ਐਕਸ਼ਨ ਨਹੀਂ ਥੋੜਾ ਦਿਖਦਾ। ਸੋ ਫਿਰ ਇਹ ਨਾ ਚਲੋ ਤੁਸੀਂ ਕਿ ਅਕਾਲੀਆਂ ਦਾ ਨਾਂ ਹੀ ਆਊਗਾ ਕਿ ਕਾਰਵਾਈ ਵੀ ਹੋਊਗੀ। ਸੋ ਹੁਣ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਵਿਜੀਲੈਂਸ ਨੇ ਬਕਾਇਦਾ ਉਹਨਾਂ ਦੀਆਂ ਫਾਈਲਾਂ ਉੱਪਰ ਰੱਖ ਲਈਆਂ, ਬਕਾਇਦਾ ਉਹ ਦਰਾਜਾਂ ਚੋਂ ਬਾਹਰ ਆ ਗਈਆਂ, ਬਕਾਇਦਾ ਉਹਦੇ ਪੰਨੇ ਝਾੜ ਲਏ ਨੇ, ਕੁਝ ਫਾਈਲਾਂ ਦੇ ਫੋਟੋ ਸਟੇਟਾਂ ਕਰਾ ਕੇ ਸੈੱਟ ਬਣਾ ਲਏ ਨੇ, ਤੇ ਇਲਾਕਾ ਵਾਈਜ਼ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਕਿ ਇਸ ਫਾਈਲ ਤੇ ਤੈਅ ਕੰਮ ਕਰਨਾ, ਇਸ ਤੇ ਤੈਅ ਕਰਨਾ। ਉਹ ਡਾਟਾ ਖਾਸਿਆਂ ਦਾ ਇਕੱਠਾ ਗਿਆ, 1 ਦਾ 2 ਦਾ ਨਹੀਂ, ਪਤਾ ਲੱਗ ਰਿਹਾ ਕਿ 6 ਅਕਾਲੀ ਲੀਡਰ ਨੇ ਜਿਨ੍ਹਾਂ ਦੇ ਖਿਲਾਫ ਆਉਣ ਵਾਲੇ ਦਿਨਾਂ 'ਚ ਕਾਰਵਾਈ ਸ਼ੁਰੂ ਹੋਣੀ ਹੈ। ਔਰ ਉਹਦੇ ਵਿੱਚੋਂ ਬਕਾਇਦਾ ਤੌਰ ਦੇ ਉੱਤੇ 2 ਮੰਤਰੀ ਜਿਨ੍ਹਾਂ ਦਾ ਨਾਂ ਤੁਸੀਂ ਪਹਿਲਾਂ ਲੈ ਚੁੱਕੇ ਹੋ, 2 ਉਹੀ ਨੇ ਅਜੇ ਤੱਕ। ਉਹ ਤੋਂ ਬਿਨਾਂ ਜਿਹੜੇ 4 ਨੇ ਉਹਨਾਂ ਚੋਂ ਵੀ ਮੰਨਿਆ ਜਾ ਰਿਹਾ ਕਿ 1 ਜਾਂ 2 ਮੰਤਰੀ ਨੇ ਤੇ 2 MLA ਨੇ, ਜਾਂ 3 MLA ਨੇ, 1 ਮੰਤਰੀ ਹੈ ਕੋਈ ਪਹਿਲਾਂ। ਸੋ ਇਸ ਲਈ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਢਿੱਲੋਂ ਹੋਰੀ ਤਾਂ ਰਡਾਰ ਤੇ ਹੈਗੀ ਸੀ, ਉਹਨਾਂ ਦਾ ਆਮਦਨ ਤੋਂ ਵੱਧ ਵਾਲਾ ਮਾਮਲਾ, ਉਹਨਾਂ ਦੇ ਵਿਭਾਗਿਆ ਵਾਲਾ ਮਾਮਲਾ, ਉਹ ਸਾਰਾ ਖਰੜਾ ਤਿਆਰ ਹੈ। ਉਹ ਤੋਂ ਬਿਨਾਂ 4 ਹੋਰ ਅਕਾਲੀ ਲੀਡਰਾਂ ਦਾ ਖਾਕਾ ਤਿਆਰ ਹੋ ਗਿਆ ਹੈ। ਉਹਨਾਂ ਦੀਆਂ ਜਾਇਦਾਦਾਂ ਦਾ ਵੇਰਵਾ, ਉਹਨਾਂ ਦੀ ਜ਼ਮੀਨਾਂ ਦਾ ਵੇਰਵਾ, ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਂ ਦੇ ਉੱਤੇ, ਮਿੱਤਰਾਂ ਦੇ ਨਾਂ ਉੱਤੇ ਕੀਤੀ ਗਈ ਇਨਵੈਸਟਮੈਂਟ ਜਾਂ ਕਾਰੋਬਾਰ ਚੱਲਦੇ ਨੇ ਜਿਹੜੇ, ਉਹਨਾਂ ਦਾ ਵੇਰਵਾ, ਤੇ ਉਹ ਤੋਂ ਬਾਅਦ ਉਹਨਾਂ ਦੇ ਜਿਹੜੇ ਵਿਭਾਗਾਂ ਨਾਲ ਸੰਬੰਧਿਤ ਰਹੇ ਨੇ ਜਾਂ ਜਿਹੜੇ ਹਲਕਿਆਂ ਤੋਂ ਰਹੇ ਨੇ, ਉੱਥੇ ਕੀ ਕੁਛ ਉਹਨਾਂ ਦੇ ਹੱਥਾਂ ਚੋਂ ਕਿਹੜੇ ਕਾਲੇ ਕੰਮ ਹੋਏ ਨੇ, ਉਹਦੀ ਲਿਸਟ ਤਿਆਰ ਆ। ਹਾਂ, ਜੇਕਰ ਇਹ ਜਾਂਚ ਪੰਜਾਬ ਦੇ ਹਿੱਤ ਲਈ ਹੋਏਗੀ ਤਾਂ ਪੰਜਾਬ ਸਵਾਗਤ ਕਰੇਗਾ। ਜੇਕਰ ਇਹ ਜਾਂਚ ਰਾਜਨੀਤੀ ਤੋਂ ਪ੍ਰੇਰਿਤ ਹੋਏਗੀ ਕਿ ਹਾਂ ਕਾਂਗਰਸ ਸਾਨੂੰ ਮਤਲਬ ਕਿ ਸਮਰਥਨ ਦੇ ਦੇਵੇ ਜਿਹੜਾ ਆਰਡੀਨੈਂਸ ਵਾਲੇ ਮਾਮਲੇ ਤੇ, ਫਿਰ ਅਸੀਂ ਇਹਨਾਂ ਦੇ ਲੀਡਰਾਂ ਨੂੰ ਨਹੀਂ ਛੇੜਾਂਗੇ। ਜੇ ਐਂ ਕਹਿਣਾ ਹੈ ਫਿਰ ਇਹਦਾ ਤੁਹਾਡੀ ਰਾਜਨੀਤੀ ਤੋਂ ਪ੍ਰੇਰਿਤ ਜਾਂਚ। ਜੇ ਤੁਸੀਂ ਕਹੋ ਜੀ ਆਰਡੀਨੈਂਸ ਸਿਧਾਂਤਕ ਮਸਲਾ ਦੇਸ਼ ਦਾ, ਆਹ ਸਿਧਾਂਤਕ ਨਹੀਂ ਗਾ ਜਿਹਦੇ ਤੁਸੀਂ ਸਿਵਲ ਕੋਡ ਵਾਲੇ ਤੇ ਕਹੀ ਜਾਂਦੇ ਹੋ ਕਿ ਸਿਧਾਂਤਕ ਸਮਰਥਨ ਦਿੰਦੇ ਆ, ਕਿ ਤੁਸੀਂ ਕਹੋ ਆਰਡੀਨੈਂਸ ਵਾਲਾ ਸਿਧਾਂਤਕ ਪਹਿਲੂ ਹੈ ਜੀ ਕਿ ਹਾਂ ਕਾਨੂੰਨੀ ਤੌਰ ਤੇ ਤੰਗ ਕਰਨ ਵਾਲਾ ਹਿੱਲਾ ਲੱਗਦਾ ਇਹਨਾਂ ਦਾ ਜਾਣ ਬੁੱਝ ਕੇ, ਕਿ ਉਸ ਦੇ ਉੱਤੇ ਸਮਰਥਨ ਦਿਓ ਤੁਸੀਂ ਜੇਕਰ ਸੱਚਮੁੱਚ ਤੁਸੀਂ ਦੇਸ਼ ਹਿੱਤ ਚੋਂ। ਪਰ ਜੇ ਤੁਸੀਂ ਕਹੋ ਜੀ ਕਿ ਤੁਹਾਡਾ ਸਮਝੌਤਾ ਕਰੀ ਤੁਹਾਡੇ ਲੀਡਰਾਂ ਨੂੰ ਬਚਾਉਣ ਦਾ, ਇਹ ਗਲਤ ਹੈ। ਜੇ ਤੁਹਾਡੇ ਲੀਡਰਾਂ ਨੇ ਗਲਤ ਕੀਤਾ ਅਸੀਂ ਬਖਸ਼ਾਂਗੇ ਨਹੀਂ ਜੀ, ਇਹ ਤਾਂ ਸਮਝ ਆਉਂਦੀ ਹੈ। ਤੁਸੀਂ ਆਪ ਇਹ ਆਫਰ ਦੇਈ ਜਾਂਦੇ ਹੋ ਅਸੀਂ ਰਾਸਤਾ ਨਹੀਂ ਲੜਾਂਗੇ ਜੀ ਕਾਂਗਰਸ ਸਾਡੇ ਆਰਡੀਨੈਂਸ ਸਮਰਥਨ ਦੇ ਦੇਵੇ, ਅਸੀਂ ਜੀ ਹਰਿਆਣੇ 'ਚ ਨਹੀਂ ਲੜਾਂਗੇ ਜੀ, ਤੁਸੀਂ ਪੰਜਾਬ ਤੇ ਦਿੱਲੀ ਛੱਡ ਦਿਓ ਜੀ ਸਾਡੇ ਲਈ। ਤੁਸੀਂ ਸਮਝੌਤੇ ਕਰ ਰਹੇ ਹੋ। ਹਾਂਜੀ, ਬਿਲਕੁਲ। ਤੁਸੀਂ ਬਦਲਾਅ ਵਾਲੀ ਰਾਜਨੀਤੀ ਨਹੀਂ ਕਰ ਰਹੇ ਜਿਹੜੀ ਗੱਲ ਕਰਦੇ ਸੀ। ਪੰਜਾਬ ਨੇ ਤਾਂ ਬੜੀ ਉਮੀਦ ਨਾਲ ਚੁਣਿਆ ਤੁਹਾਨੂੰ,
ਤੇ ਇਸ ਲਈ ਜੇਕਰ ਉਸ ਉਮੀਦ ਅਨੁਸਾਰ ਅੱਗੇ ਵਧਣਗੇ ਤਾਂ ਪੰਜਾਬ ਸ਼ਾਬਾਸ਼ੀ ਦਊਗਾ। ਜੇਕਰ ਇਹ ਇਸੇ ਬਦਲਾਖੋਰੀ ਵਾਲੀ ਨੀਤੀ ਨਾਲ ਇਹਦੇ ਵਿੱਚੋਂ ਨਿਕਲ ਗਈ ਸਿਆਸਤ ਕੋਈ, ਫਿਰ ਇਹ ਆਉਣ ਵਾਲੇ ਦਿਨਾਂ 'ਚ ਸਾਫ਼ ਹੋ ਜਾਊਗਾ। ਲੁਕਿਆ ਨਹੀਂ ਰਹਿ ਸਕਦਾ ਕੁਝ। ਸੋ ਇਹ ਗੱਲ ਦਰੁਸਤ ਹੈ ਜੀ ਕਿ ਆਉਣ ਵਾਲੇ ਸਮੇਂ 'ਚ 6 ਅਕਾਲੀ ਲੀਡਰ, ਜਿਨ੍ਹਾਂ 'ਚੋਂ 2 ਜਾਂ 3 ਮੰਤਰੀ ਨੇ ਤੇ ਬਾਕੀ ਵਿਧਾਇਕ ਨੇ, ਪਹਿਲੇ ਮੰਤਰੀ ਰਹੇ ਨੇ ਤੇ ਵਿਧਾਇਕ ਰਹੇ ਨੇ, ਉਹਨਾਂ ਦੇ ਉੱਤੇ ਵਿਜੀਲੈਂਸ ਨੇ ਕਾਰਵਾਈ ਦੀ ਤਿਆਰੀ ਕਰ ਲਈ। ਆਉਂਦੇ ਦਿਨਾਂ ਦੇ ਵਿੱਚ ਕੋਈ ਨੂੰ ਪੁੱਛ-ਗਿੱਛ ਲਈ ਸੱਦਿਆ ਜਾ ਸਕਦਾ, ਇੱਕਾ ਦੁੱਕਾ ਦੀ ਗ੍ਰਿਫਤਾਰੀ ਦੀ ਵੀ ਤਿਆਰੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਗੁਰਬਾਣੀ ਦੇ ਪ੍ਰਸਾਰਨ ਦੀ। ਇਸ ਮਾਮਲੇ ਦੇ ਵਿੱਚ ਹੁਣ ਸੋਸ਼ਲ ਮੀਡੀਆ ਵਾਲਾ ਨਵਾਂ ਮੋੜ ਆ ਗਿਆ ਕੋਈ? ਨਹੀਂ, ਸੋਸ਼ਲ ਮੀਡੀਆ ਦਾ ਮੋੜ ਤਾਂ ਉਸੇ ਦਿਨ ਆ ਗਿਆ ਸੀ ਜਦੋਂ ਮਤਲਬ ਕਿ ਨਵਾਂ YouTube ਚੈਨਲ ਇਹ ਸੁਨੇਹਾ ਦਿੱਤਾ ਗਿਆ ਕਿ ਅਸੀਂ ਆਪਣੇ YouTube ਚੈਨਲ ਤੋਂ ਗੁਰਬਾਣੀ ਦਾ ਪ੍ਰਸਾਰਨ ਕਰਾਂਗੇ। ਔਰ ਬਿਲਕੁਲ ਜੀ ਉਹ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਕਿ ਲਗਭਗ ਸਬ ਕਮੇਟੀ ਬਣ ਗਈ ਆ। ਸਬ ਕਮੇਟੀ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਆਪਾਂ ਜਿਹੜਾ ਪਹਿਲਾਂ ਤੋਂ ਚਲਾ ਰਹੇ ਹਾਂ ਆਪਣਾ SGPC ਵਾਲਾ, ਉਸੇ ਤੇ ਲਾਈਵ ਕਰਨਾ ਸ਼ੁਰੂ ਕਰ ਦਈਏ। ਔਰ ਪਤਾ ਲੱਗ ਰਿਹਾ ਕਿ 23 ਜੁਲਾਈ ਤੋਂ ਇਹ ਲਾਈਵ ਹੋ ਜਾਣਾ ਜੀ। ਲਗਭਗ ਮਹੀਨਾ ਕੁ ਬਚਿਆ ਜੀ। ਸੋ ਬੇਸ਼ੱਕ 31 ਜੁਲਾਈ ਨੂੰ ਉਹਨਾਂ ਦਾ ਮੁੱਕਣਾ ਹੈ, ਤੇ ਉਹ ਕਹਿੰਦੇ ਹਫ਼ਤਾ ਪਹਿਲਾਂ ਚਲਾ ਦਿਓ ਕਿ ਟ੍ਰਾਇਲ ਵੀ ਹੋ ਜਾਵੇ, ਕੋਈ ਦਿੱਕਤ ਆਉਂਦੀ ਆ ਉਹ ਵੀ ਸਮਝ ਆ ਜਾਵੇ, ਤੇ ਲੋਕਾਂ ਤੱਕ ਪਹੁੰਚ ਦਾ ਵੀ ਪਤਾ ਲੱਗ ਜਾਵੇ ਲੋਕਾਂ ਨੂੰ ਕਿ ਜੇ ਉਹ 31 ਤੋਂ ਬੰਦ ਹੋ ਗਿਆ ਤਾਂ ਕਿੱਥੇ ਜਾ ਕੇ ਦੇਖਣੀ ਆ। ਇਸ ਲਈ ਕਿ 23 ਜੁਲਾਈ ਤੋਂ ਉਹ YouTube ਤੇ ਸ਼ੁਰੂ ਹੋ ਜਾਣਾ ਜੀ। ਪਰ ਇੱਕ ਪਾਸੇ ਸ਼੍ਰੋਮਣੀ ਕਮੇਟੀ ਨੇ ਪਿਛਲੇ ਦਿਨੀ ਐਲਾਨ ਕੀਤਾ ਸੀਗਾ ਕਿ ਅਸੀਂ ਟੈਂਡਰ ਕੱਢਾਂਗੇ ਸਾਰਿਆਂ ਦੇ ਜੀ। ਤੇ ਠੀਕ ਹੈ, ਤੁਹਾਡਾ ਪੰਜਾਬ ਸਰਕਾਰ ਨਾਲ ਜੇਕਰ ਇਸ ਗੱਲ ਨੂੰ ਲੈ ਕੇ ਆਮੋ ਸਾਹਮਣੇ ਆ ਗਏ ਹੋ ਤੁਸੀਂ ਕਿ ਉਹਨਾਂ ਨੇ ਮਤਾ ਗਲਤ ਲਿਆਂਦਾ ਜੀ, ਮਤਾ ਪਾਸ ਗਲਤ ਕੀਤਾ ਸੀ, ਜਾਂ ਰਾਜਪਾਲ ਕੋਲ ਤੁਸੀਂ ਪਹੁੰਚ ਗਏ, ਜਾਂ ਤੁਸੀਂ ਕਾਨੂੰਨ ਦੇ ਦਾਇਰੇ 'ਚ ਜਾ ਕੇ ਕੋਰਟ ਕਚਹਿਰੀ ਜਾਣ ਦੀ ਤਿਆਰੀ ਕਰਦੇ ਹੋ, ਪਰ ਤੁਸੀਂ ਜਿਹੜੀ ਆਪਣੀ ਵਿਧਾਨ ਲਿਆਉਣ ਦੀ ਗੱਲ ਕੀਤੀ ਸੀ ਉਹ ਕਿਉਂ ਠੰਡੇ ਵਾਸਤੇ ਪਈ ਜੀ? ਉਹ ਕਿਹਨੇ ਰੋਕਿਆ ਜੀ? ਤੁਸੀਂ ਆਪਣੀ ਕਾਰਵਾਈ ਕਰਦੇ, ਜਦੋਂ ਉਹਦੇ ਪਰ ਰੋਕ ਲਾਉਂਦੀ ਕੋਰਟ ਫਿਰ ਦੇਖ ਲੈਂਦੇ। ਤੁਸੀਂ ਕਹਿੰਦੇ ਸੀ ਅਸੀਂ ਸਾਰਿਆਂ ਲਈ ਟੈਂਡਰ ਕੱਢਾਂਗੇ, ਸਾਰਿਆਂ ਨੂੰ ਸੱਦਾ ਦੇਵਾਂਗੇ। ਉਹ ਟੈਂਡਰ ਪ੍ਰਕਿਰਿਆ ਬੇਸ਼ੱਕ ਉਹਦੇ ਵਿੱਚ ਵੀ ਮੰਨਿਆ ਜਾਂਦਾ ਕਿ ਉਹ ਟੈਂਡਰ ਪ੍ਰਕਿਰਿਆ ਵੀ ਉਹ ਇਸੇ ਤਹਿਤ ਕੱਢੀ ਜਾਂਦੀ ਹੈ ਕਿ ਉਹੀ ਨਾਰਮ ਪੂਰੇ ਕਰਨ ਜੀ। ਉਹ ਇਸ ਲਈ ਕੀ ਇਹ ਉਹ ਟੈਂਡਰ ਪ੍ਰਕਿਰਿਆ ਹੁਣ ਰੋਕੀ ਕਿਉਂ ਹੈ, ਇਹ ਵੀ ਸਵਾਲ ਹੈ। ਪਰ ਦੂਸਰੇ ਪਾਸੇ ਤੁਸੀਂ YouTube ਚੈਨਲ ਲਿਆਉਣ ਦੀ ਤਿਆਰੀ ਕਰ ਰਹੇ ਹੋ, ਔਰ ਜਿਹੜਾ ਗੁਰਬਾਣੀ ਦਾ ਪ੍ਰਸਾਰਨ ਕਰ ਰਿਹਾ ਚੈਨਲ, ਉਹਦਾ ਮੁਖੀ ਕਹਿੰਦਾ ਜੀ ਕਿ ਇਹ YouTube ਚੈਨਲ ਇਹ ਸਹੀ ਨਹੀਂ ਗੇ ਜੀ, ਉਹੀ ਖਦਸ਼ਾ ਪ੍ਰਗਟਾਇਆ ਉਹਨੇ ਜਿਹਦੀ ਖਦਸ਼ੇ ਦੀ ਆਪਾਂ ਚਰਚਾ ਕਰਦੇ ਸੀ। ਠੀਕ ਹੈ, ਪਰ ਇਹ ਖਦਸ਼ਾ ਉਸਨੇ ਹੁਣ ਕਿਉਂ ਪ੍ਰਗਟਾਇਆ ਜੀ? ਉਸ ਸਮੇਂ ਕਿਉਂ ਨਹੀਂ ਪ੍ਰਗਟਾਇਆ ਜਦ ਤੋਂ ਉਹ ਆਪ ਗੁਰਬਾਣੀ ਦਾ ਪ੍ਰਸਾਰਨ ਦਿਖਾ ਰਹੇ ਸੀ? ਲੰਮੇ ਸਮੇਂ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵੀ ਹੋਰ ਚੈਨਲਾਂ ਤੇ ਪ੍ਰਸਾਰਨ ਆ ਰਿਹਾ ਹੈ, ਬੰਗਲਾ ਸਾਹਿਬ ਗੁਰੂ ਘਰ ਤੋਂ ਵੀ ਚੱਲ ਰਿਹਾ ਹੈ, ਤਖਤ ਸ੍ਰੀ ਪਟਨਾ ਸਾਹਿਬ ਤੋਂ ਵੀ ਚੱਲਦਾ ਹੈ, ਹੋਰ ਕਈ ਗੁਰੂ ਘਰਾਂ ਤੋਂ ਚੱਲਦੇ ਨੇ ਪ੍ਰਸਾਰਨ। ਸੋ ਇਸ ਲਈ ਹੁਣ ਤੁਸੀਂ ਬੰਗਲਾ ਸਾਹਿਬ ਦੀ ਵੀ ਗੱਲ ਕੀਤੀ ਹੈ, ਨਾਰਾਇਣ ਨੇ ਚਿੱਠੀ ਲਿਖੀ ਹੈ ਜੀ ਜਿਹੜੀ ਜੀ ਹੈ ਨਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ ਹੈ, ਉਹਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦਾ ਹਵਾਲਾ ਦਿੱਤਾ, ਉਹਦੇ ਵਿੱਚ ਬਕਾਇਦਾ ਪਟਨਾ ਸਾਹਿਬ ਦਾ ਹਵਾਲਾ ਦਿੱਤਾ ਕਿ ਇੱਥੋਂ ਜਿਹੜਾ ਗੁਰਬਾਣੀ ਦਾ ਪ੍ਰਸਾਰਨ ਸੋਸ਼ਲ ਮੀਡੀਆ ਤੇ ਹੁੰਦਾ ਹੈ, YouTube ਫੇਸਬੁੱਕ ਚੈਨਲਾਂ ਤੇ ਹੁੰਦਾ ਹੈ, ਉਹਦੇ ਉੱਪਰ ਸਕਰੋਲ ਵਾਲੀ ਐਡ ਵੀ ਚੱਲਦੀ ਹੈ। ਠੀਕ ਹੈ ਜੀ। ਉਹਦੇ ਵਿੱਚ ਆਪਣੇ ਆਪ ਕੋਈ ਉਲੂਲ ਜੂਲ ਪੁੱਠੀ ਸਿੱਧੀ ਘਟੀਆ ਮਤਲਬ ਇਸ਼ਤਿਹਾਰ ਵੀ ਆ ਜਾਂਦੇ ਨੇ, ਆਪਣੇ ਆਪ ਹੀ ਉਹ ਐਡਾਂ ਆ ਜਾਂਦੀਆਂ ਨੇ। ਤੇ ਉਹ 'ਚ ਉਹ ਕਹਿੰਦੇ ਕਿ ਬਕਾਇਦਾ ਤੌਰ ਤੇ QR ਕੋਡ ਚੱਲਦਾ ਜੀ, ਤੇ ਕੋਡ ਚੱਲ ਕੇ ਮੰਗ ਕੀਤੀ ਜਾਂਦੀ ਕਿ ਤੁਸੀਂ ਇਹਦੇ ਪਰ ਦਾਨ ਰਾਸ਼ੀ ਭੇਜ ਸਕਦੇ ਹੋ, ਠੀਕ ਹੈ, ਆਪਣਾ ਦਸਵੰਧ ਭੇਜ ਸਕਦੇ ਹੋ। ਸੋ ਇਸ ਤਰ੍ਹਾਂ ਕਹਿੰਦੇ ਪੈਸਾ ਇਕੱਠਾ ਉੱਥੇ ਰੋਕ ਲਾਓ ਜੀ ਕਹਿੰਦੇ। ਤੇ ਇਸ ਲਈ ਉਹ ਮਤਲਬ ਕੀ ਇਹ ਉਹਦੀ ਰੋਕ ਲਈ ਚਿੱਠੀ ਲਿਖੀ ਹੈ, ਜਾਂ ਇਹ ਕਿਹਾ ਕਿ ਦੇਖਿਓ ਭਾਈ ਤੁਸੀਂ ਆਪਣਾ YouTube ਚੈਨਲ ਲਿਆਇਓ, ਜਾਂ ਇਹ ਉਹ ਰੋਕਣ ਲਈ ਹੈ ਕਿ ਨਾ 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 ਉਹਦੇ ਹਵਾਲੇ ਨਾਲ ਕਿ ਦੇਖੋ ਜੀ ਉੱਥੇ ਤਾਂ ਸਰੀ ਗਿਆ, ਤੁਹਾਡੇ ਵਾਲਾ ਨਹੀਂ ਸਰਨਾ, ਤੁਹਾਡੇ ਵਾਲਾ ਵਿਵਾਦ ਬੜਾ ਹੋ ਜਾਣਾ। ਕੀ ਇਸ ਲਈ ਹੈ? ਆਪਣੀ ਥਾਂ ਪੱਕੀ ਕਰਨ ਲਈ ਹੈ। ਤੇ ਚਾਹੇ ਆਪਣੀ ਥਾਂ ਪੱਕੀ ਕਰਨ ਲਈ ਹੈ, ਚਾਹੇ ਸੱਚਮੁੱਚ ਉਹਦੀ ਉਹ ਭਾਵਨਾ ਅਕਾਲ ਤਖਤ ਸਾਹਿਬ ਇਹਦੇ ਪਰ ਗੌਰ ਵੀ ਕਰੇ, ਇਸੇ ਹਵਾਲੇ ਨਾਲ ਉਹ ਆਪਣੇ YouTube ਚੈਨਲ ਦੇ ਹਵਾਲੇ ਨਾਲ ਵੀ ਗੌਰ ਕਰੇ ਕਿ ਇੱਥੇ ਕੁਝ ਅਜਿਹਾ ਸਵਾਲ ਨਹੀਂ ਖੜਾ ਹੋਣਾ ਚਾਹੀਦਾ। ਉਹਦੇ ਲਈ ਉਹ ਤਕਨੀਕੀ ਮਾਹਿਰਾਂ ਦੀ ਸਲਾਹ ਲੈਣ ਕਿ ਕੀ ਇਸ ਤੇ ਥੱਲੇ ਆਉਣ ਵਾਲੇ ਇਸ਼ਤਿਹਾਰ ਰੋਕੇ ਜਾ ਸਕਦੇ ਨੇ, ਕੀ ਇਹਦੇ ਵਿੱਚ ਆਪਣੇ ਆਪ ਲੱਗਣ ਵਾਲੇ ਇਸ਼ਤਿਹਾਰ ਰੋਕੇ ਜਾ ਸਕਦੇ ਨੇ, ਕੀ ਇਹ YouTube ਚੈਨਲ ਤੇ ਆਉਣਾ ਚਾਹੀਦਾ, ਕੀ ਸੈਟਲਾਈਟ ਚੈਨਲ ਦੀ ਲੋੜ ਹੈ, ਜਾਂ ਉਹਦੇ ਲਈ ਅੱਗੇ ਵਧਣਾ ਕਿ ਨਹੀਂ ਵਧਣਾ, ਜਾਂ ਬੀਬੀ ਕਰਮਜੀਤ ਕੌਰ ਹੋਰਾਂ ਤੋਂ ਜਾਂ ਬਡੂੰਗਰ ਸਾਹਿਬ ਹੋਰਾਂ ਦੇ ਪ੍ਰਧਾਨਗੀ ਸਮੇਂ ਵਾਲੇ ਖਰੜੇ ਕੱਢੇ ਜਾ ਸਕਦੇ ਨੇ ਕਿ ਨਹੀਂ। ਉਹਨਾਂ ਨੇ ਪੂਰਾ ਚੈਨਲ ਬਣਾਉਣ ਦੀ ਤਿਆਰੀ ਕਰ ਲਈ ਸੀ, ਸਾਰਾ ਖਰੜਾ ਤਿਆਰ ਸੀ, ਸਾਰਾ ਕੁਝ ਤਿਆਰ ਸੀ, ਭਰਤੀ ਤੱਕ ਲਈ ਬੰਦੇ ਤੈਅ ਕਰ ਲਏ ਸੀ ਕਿ ਇਹਨਾਂ ਨੇ ਚੈਨਲ ਰੱਖਣਾ ਹੈ। ਸੋ ਇਸ ਲਈ ਉਹ ਸਾਰੀ ਪ੍ਰਕਿਰਿਆ ਚੋਂ ਲੰਘ ਚੁੱਕੇ ਸੀ। ਐਨ ਕਿਹਨੇ ਰੋਕਿਆ ਅਖੀਰ ਚ ਆ ਕੇ? ਉਹ ਕਿਹੜੀ ਸਿਆਸਤ ਸੀ? ਉਹ ਅਕਾਲੀ ਦਲ ਦੀ ਆਪਣੀ ਸਿਆਸਤ ਸੀ ਜੀ। ਸੋ ਅਕਾਲੀ ਸਰਕਾਰ ਦੀ ਦਖਲਅੰਦਾਜ਼ੀ ਸੀ, ਜਿਹਦੇ ਕਾਰਨ ਉਸ ਸਮੇਂ ਸ਼੍ਰੋਮਣੀ ਕਮੇਟੀ ਦਾ ਆਪਣਾ ਚੈਨਲ ਤੋਂ ਰੁਕਿਆ। ਜੇਕਰ ਅੱਜ ਉਹ ਚੈਨਲ ਹੁੰਦਾ ਤਾਂ ਅੱਜ ਇਹ ਮੁਸ਼ਕਲਾਂ ਚੋਂ ਲੰਘਣਾ ਹੀ ਨਾ ਪੈਂਦਾ। ਅੱਜ ਕਿਸੇ ਦੀਆਂ 2-4 ਗੱਲਾਂ ਵਿਧਾਨ ਸਭਾ 'ਚ ਖੜ ਕੇ ਤੁਹਾਨੂੰ ਸੁਣਨੀਆਂ ਨਾ ਪੈਂਦੀਆਂ, ਜੇਕਰ ਤੁਸੀਂ ਆਪਣੇ ਸਿਧਾਂਤ ਦੇ ਉੱਤੇ ਖਰੇ ਉਤਰੇ ਹੁੰਦੇ ਜੀ। ਬਿਲਕੁਲ। ਸੋ ਅੱਜ ਜਿਸ ਸਥਿਤੀ 'ਚ ਤੁਹਾਨੂੰ ਨਾਰਾਇਣ ਵੀ ਸਲਾਹਾਂ ਦੇ ਰਿਹਾ ਹੁਣ। ਸੋ ਇਸ ਲਈ ਸਥਿਤੀ 'ਚ ਅਸੀਂ ਕਿਉਂ ਖੜੇ ਹਾਂ, ਇਹਦੇ ਉੱਤੇ ਸ਼੍ਰੋਮਣੀ ਕਮੇਟੀ ਸੋਚੇ
ਪਰ ਸ਼੍ਰੋਮਣੀ ਕਮੇਟੀ ਨੇ ਟੈਂਡਰ ਪ੍ਰਕਿਰਿਆ ਵੀ ਠੰਡੇ ਵਾਸਤੇ ਪਾਤੀ, ਅਜੇ ਸੈਟੇਲਾਈਟ ਚੈਨਲ ਲਿਆਉਣ ਦੀ ਪ੍ਰਕਿਰਿਆ ਵੀ ਠੰਡੇ ਵਾਸਤੇ ਪਾਤੀ, ਅਜੇ ਸਿਰਫ YouTube ਚੈਨਲ ਚਲਾਉਣ ਦੀ ਪ੍ਰਕਿਰਿਆ ਦੇ ਉੱਤੇ ਅੱਗੇ ਵਧ ਰਹੇ ਨੇ। ਉਹਦੀ ਸਬ ਕਮੇਟੀ ਕੰਮ ਕਰ ਰਹੀ ਹੈ ਔਰ 23 ਜੁਲਾਈ ਤੋਂ ਲਾਈਵ ਕਰਨ ਦੀ ਤਿਆਰੀ ਹੈ ਜੀ। ਉਧਰ ਨਾਰਾਇਣ ਚਿੱਠੀ ਲਿਖ ਕੇ ਕਹਿ ਰਿਹਾ ਕਿ ਨਾ ਇਹ ਨਾ ਗਲਤੀ ਕਰਿਓ, ਉਲਟਾ ਬੰਗਲਾ ਸਾਹਿਬ ਤੋਂ ਪਟਨਾ ਸਾਹਿਬ ਤੋਂ ਬੰਦ ਕਰਾਓ, ਕਿਉਂਕਿ ਜੇਕਰ ਇਹ ਵਰਤਾਰਾ ਹੋ ਰਿਹਾ ਤਾਂ ਮੱਧ ਹੈ। ਇਸੇ ਦੀ ਫਿਕਰਮੰਦੀ ਆਪਾਂ ਵੀ ਕਰ ਰਹੇ ਹਾਂ। ਪਰ ਇਸ ਚਿੱਠੀ ਦੀ ਫਿਕਰਮੰਦੀ ਇਸ ਲਈ ਨਹੀਂ ਹੈ ਕਿ ਉਹਨੂੰ ਗੁਰਬਾਣੀ ਦਾ ਫਿਕਰ ਹੈ। ਜੇ ਫਿਕਰ ਹੁੰਦਾ ਤਾਂ ਉਹ ਪਹਿਲਾਂ ਕਰਦਾ ਇਹ ਇਤਰਾਜ਼, ਜਾਂ ਪਹਿਲਾਂ ਪੱਖ ਸਾਹਮਣੇ ਲਿਆਉਂਦਾ। ਮੀਡੀਆ ਆਧਾਰ ਆ ਤੁਹਾਡੇ ਕੋਲ, ਆਪਣੇ ਅਦਾਰੇ ਤੇ ਲਿਆਉਂਦੇ ਸਾਹਮਣੇ, ਪ੍ਰੈਸ ਕਾਨਫਰੰਸ ਕਰ ਲੈਂਦੇ। ਪਰ ਅੱਜ ਤੁਸੀਂ ਜਿਹੜਾ ਲਿਆ ਰਹੇ ਹੋ ਫਿਕਰ, ਉਹ ਇਸ ਲਈ ਲਿਆ ਰਹੇ ਹੋ ਕਿ ਤੁਸੀਂ ਆਪਣਾ ਚੈਨਲ ਸ਼ੁਰੂ ਕਰਕੇ ਤੇ ਸਾਡੀ ਛੁੱਟੀ ਨਾ ਕਰਦੇ ਜੀ, ਸਾਨੂੰ ਇਹ ਦਿਓ। ਜੀ ਜੀ ਜੀ। ਸੋ ਇਸ ਲਈ ਫਿਕਰਮੰਦੀ ਉਸ ਚੋਂ ਹੈ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ। ਮੋਹਾਲੀ ਸਟੇਡੀਅਮ ਦੇ ਵਿੱਚ ਮੈਚ ਨਾ ਹੋਣ ਦੀ, ਇਹਦੇ ਤੇ ਪੋਲਿਟਿਕਸ ਵੀ ਹੋ ਰਹੀ ਹੈ ਤੇ ਕਈ ਧਿਰਾਂ ਨੇ ਸਰਕਾਰ ਨੂੰ ਸਵਾਲ ਵੀ ਕੀਤੇ ਆ। ਸਰਕਾਰ ਨੇ ਪੱਖ ਰੱਖਿਆ ਸੀ ਸ਼ਰਮਾ ਜੀ। ਸਰਕਾਰ ਕਹਿੰਦੀ ਵੀ ਜਿਹੜਾ ਇਹ ਮੋਹਾਲੀ ਸਟੇਡੀਅਮ ਹੈ ਇਹ ਪੈਮਾਨੇ ਤੇ ਖਰੇ ਨਹੀਂ ਉਤਰਦਾ। ਸਰਕਾਰ ਮੈਂ ਲਫ਼ਜ਼ ਵਰਤ ਗਿਆ, ਪਰ BCCI ਕਹਿ ਦਿੰਦੇ ਆਪਾਂ। ਕੋਈ ਨਾ, ਸਰਕਾਰ ਦਾ ਹੀ ਹੈ ਜੀ, ਸਰਕਾਰ ਦਾ ਹੀ ਹੈ। ਹਾਂ ਬਿਲਕੁਲ ਸਹੀ ਹੈ। BCCI ਕਹਿੰਦੀ ਹੈ ਕਿ ਮੋਹਾਲੀ ਸਟੇਡੀਅਮ ਪੈਮਾਨੇ ਤੇ ਖਰਾ ਨਹੀਂ ਉਤਰਦਾ, ਪਰ ਦੂਜੇ ਪਾਸੇ ਮਾਹਰ ਕਹਿੰਦੇ ਆ ਕਿ ਇੱਥੇ ਕਮੀ ਕੋਈ ਨਹੀਂ। ਪ੍ਰਵੀਨ ਜੀ, ਇਸ ਮੌਕੇ BCCI ਦੇ ਉਪ ਪ੍ਰਧਾਨ ਨੇ, ਵਾਈਸ ਪ੍ਰੈਜ਼ੀਡੈਂਟ ਜਿਹਨੂੰ ਕਹਿੰਦੇ ਰਾਜੀਵ ਸ਼ੁਕਲਾ। ਹਾਂਜੀ, ਰਾਜੀਵ ਸ਼ੁਕਲਾ ਹੋਰੀ ਕਹਿੰਦੇ ਜੀ ਜਿਹੜਾ ਇਹ ਭਾਰਤ ਨੂੰ ਮੇਜ਼ਬਾਨੀ ਮਿਲ ਗਈ ਆ ਕਿ ਭਾਰਤੀ ਕ੍ਰਿਕਟ ਬੋਰਡ ਦੇ ਰਾਹੀਂ ਇਹ ਮੈਚ ਹੋਣੇ, ਪਰ ਕਰਾਉਂਦੇ ਤਾਂ ICCI ਆ। ਹਾਂਜੀ ਬਿਲਕੁਲ। ਤੇ ICCI ਚ ਕਹਿੰਦੇ ਸਾਡੀ ਕੋਈ ਸਿੱਧੀ ਦਖਲ ਨਹੀਂ ਜੀ। ਉੱਥੇ ਰਾਜੀਵ ਸ਼ੁਕਲਾ ਨੇ ਇੱਕ ਗੱਲ ਕਹੀ ਇਹ ਸਟੇਡੀਅਮਾਂ ਦੇ ਵਿਵਾਦ ਨੂੰ ਲੈ ਕੇ ਕਿ ਸਾਡੇ ਸਟੇਡੀਅਮ ਚ ਕਿਉਂ ਨਹੀਂ, ਕਿਉਂਕਿ ਕੁਝ ਹੋਰ ਸੂਬਿਆਂ ਨੇ ਵੀ ਇਤਰਾਜ਼ ਤਾਂ ਪ੍ਰਗਟਾਏ ਨੇ। ਪਰ ਉਹਨਾਂ ਚੋਂ ਮੋਹਾਲੀ ਦਾ ਇਤਰਾਜ਼ ਇਸ ਲਈ ਵੱਡਾ ਕਿ ਇੱਥੇ ਪਹਿਲਾਂ 4 ਵਰਲਡ ਕੱਪ ਦੇ ਮੈਚ ਹੋ ਚੁੱਕੇ ਨੇ ਜੀ, ਔਰ ਚਾਰੋਂ ਸਫਲ ਰਹੇ ਨੇ, ਉਹਨਾਂ ਚ ਕੋਈ ਦਿੱਕਤ ਨਹੀਂ ਆਈ, ਜਿਹਨਾਂ ਚੋਂ 2 ਸੈਮੀਫਾਈਨਲ ਨੇ ਹੈ, ਔਰ 25 ਹੁਣ ਤੱਕ ਵਨਡੇ ਇੰਟਰਨੈਸ਼ਨਲ ਮੈਚ ਇਹ ਮੈਦਾਨ ਚ ਹੋ ਚੁੱਕੇ ਨੇ। ਕਿਸੇ ਮੈਚ ਤੋਂ ਬਾਅਦ ਕੋਈ ਇਹੋ ਜਿਹਾ ਸਵਾਲ ਨਹੀਂ ਖੜਾ ਹੋਇਆ ਕਦੇ। ਸੋ ਫਿਰ ਇਸ ਲਈ ਇੱਥੇ ਇਹ ਪਹਿਲੂ ਬੜਾ ਸੀਗਾ ਕਿ ਇਹਨੂੰ ਬਾਹਰ ਕਿਉਂ ਰੱਖਿਆ ਗਿਆ। ਸੋ ਰਾਜੀਵ ਸ਼ੁਕਲਾ ਹੋਰਾਂ ਨੇ ਇੱਕ ਗੱਲ ਕਹੀ ਪ੍ਰਵੀਨ ਜੀ, ਉਹ ਗੱਲ ਕਹੀ ਕਿ ਜੀ ICCI ਤੈਅ ਕਰਦਾ, ਸਾਰਾ ਕੁਝ BCCI ਤੈਅ ਨਹੀਂ ਕਰਦਾ। ਠੀਕ ਹੈ, ਸਾਰਾ ਕੁਝ BCCI ਦੇ ਹੱਥ ਨਹੀਂ ਹੈ, ਇਹਦੇ ਵਿੱਚ ICCI, ਇਹਦਾ ਮਤਲਬ ਕੁਛ ਤਾਂ ਹੱਥ ਹੈ ਤੁਹਾਡੇ 'ਚ, ਸਾਰਾ ਕੁਝ ਨਹੀਂ। ਨਹੀਂ, ਤੁਸੀਂ ਇਹ ਕਹਿੰਦੇ ਜੀ ਕਿ ਸਾਡੇ ਅਧਿਕਾਰ ਖੇਤਰ 'ਚ ਨਹੀਂ ਹੈ ਜੀ ਜੀ, ਤੁਸੀਂ ਕਹਿ ਰਹੇ ਹੋ ਸਾਰਾ ਕੁਝ ਸਾਡੇ ਹੱਥ ਨਹੀਂ ਹੈ। ਮਤਲਬ ਜਿੰਨਾ ਤੁਹਾਡੇ ਹੱਥ ਹੈ ਤੁਸੀਂ ਉਹਨਾਂ ਕੀਤਾ ਕਿ ਨਾ ਸਾਡੇ ਵਾਲੇ ਲੈ ਲਓ ਜੀ, ਬਾਕੀ ਜਿਹੜੇ ਮਰਜ਼ੀ ਛੱਡ ਦਿਓ। ਕੀ ਇਹ ਕੀਤਾ ਤੁਸੀਂ? ਤੁਸੀਂ ਇਸ ਸ਼ਰਤ ਤੇ ਆਏ ਕਿ ਸਿਰਫ ਧਰਮਸ਼ਾਲਾ ਤੇ ਅਹਿਮਦਾਬਾਦ ਲੈ ਲਓ ਜੀ, ਬਾਕੀ ਤੁਹਾਡੀ ਮਰਜ਼ੀ ਜੀ। ਜੇ ਉਹਨਾਂ ਦੀ ਮਰਜ਼ੀ ਹੁੰਦੀ ਤਾਂ ਧਰਮਸ਼ਾਲਾ ਨੂੰ ਮਸਾ ਇੱਕ ਮੈਚ ਮਿਲਦਾ। ਜੇ ਉਹਨਾਂ ਦੀ ਮਰਜ਼ੀ ਹੁੰਦੀ ਤਾਂ ਅਹਿਮਦਾਬਾਦ ਨੂੰ ਇੱਕੋ ਚੀਜ਼ ਮਿਲਦੀ, ਜਾਂ ਉਦਘਾਟਨ ਮਿਲ ਜਾਂਦਾ, ਜਾਂ ਆਖਰੀ ਮੈਚ ਮਿਲ ਜਾਂਦਾ ਫਾਈਨਲ ਜੀ ਜੀ। ਸੋ ਇਸ ਪਹਿਲੂ ਤੋਂ ਸਮਝ ਆਉਂਦੀ ਹੈ। ਤੇ ਹੁਣ ਇਹ ਕਹਿੰਦੇ ਜੀ ਰਾਜੀਵ ਸ਼ੁਕਲਾ ਜੀ ਜਾਂ BCCI ਦੇ ਹੋਰ ਨੁਮਾਇੰਦੇ ਜਾਂ ICCI ਵਾਲੇ ਕੁਝ ਨੁਮਾਇੰਦਿਆਂ ਦੇ ਹਵਾਲੇ ਨਾਲ ਕਹਾਇਆ ਜਾ ਰਿਹਾ ਕਿ ਜੀ ਇਹ ਮੈਦਾਨ ਇਸ ਲਈ ਛੱਡਿਆ ਕਿ ਪੈਮਾਨੇ ਤੇ ਖਰਾ ਨਹੀਂ ਉਤਰਦਾ। ਜਿਹੜੇ ICCI ਦੇ ਪੈਮਾਨੇ ਨੇ ਵਰਲਡ ਕੱਪ ਕਰਾਉਣ ਦੇ, ਤੇ ਕਹਿੰਦੇ ਜੀ ਦੂਆ ਸਟੇਡੀਅਮ ਦਾ ਜਿਹੜਾ ਨਵਾਂ ਤਿਆਰ ਹੋ ਰਿਹਾ ਨਿਊ ਚੰਡੀਗੜ੍ਹ ਚ, ਉਹ ਜੇ ਤਿਆਰ ਨਹੀਂ ਸੀ, ਜੇ ਉਹ ਤਿਆਰ ਹੋਇਆ ਹੁੰਦਾ ਫਿਰ ਕੋਈ ਦਿੱਕਤ ਨਹੀਂ ਗਈ। ਤੇ ਆਹ ਸਟੇਡੀਅਮ ਕਹਿੰਦੇ ਮਤਲਬ ਕਿ ਉਸ ਪੈਮਾਨੇ ਤੇ ਖਰਾ ਨਹੀਂ ਉਤਰਦਾ, ਇਸ ਲਈ ਸਾਨੂੰ ਰੱਦ ਕਰਨੇ ਪਿਆ ਇੱਥੇ ਦਾ। ਪਰ ਆਉਣ ਵਾਲੇ ਦਿਨਾਂ 'ਚ ਇੱਥੇ ਮੈਚ ਮਿਲਦੇ ਰਹਿਣਗੇ, ਜਿਹਨੂੰ ਜਿਹੜੇ ਦੂਜੇ ਇੰਟਰਨੈਸ਼ਨਲ ਮੈਚ ਨੇ, ਮਤਲਬ ਵਨਡੇ ਜਾਂ ਟੈਸਟ ਮੈਚ, ਉਹ ਇਸ ਮੋਹਾਲੀ ਸਟੇਡੀਅਮ 'ਚ ਹੁੰਦੇ ਰਹਿਣਗੇ। ਫਿਰ ਉਹ ਕਿਵੇਂ ਹੁੰਦੇ ਰਹਿਣਗੇ ਜੀ? ਜੇ ਪੈਮਾਨੇ ਤੇ ਖਰਾ ਨਹੀਂ ਉਤਰਦਾ ਤਾਂ ਉਹ ਵੀ ਵਨਡੇ ਆ, ਉਹ ਵੀ ਵਨਡੇ ਆ, ਤੇ ਫਿਰ ਉਹ ਕਿਵੇਂ? ਉਹ ਟੈਸਟ ਮੈਚ ਤਾਂ 6-6 ਦਿਨ ਚੱਲਣਾ, ਉਹ ਕਿਵੇਂ ਠੀਕ ਹੈ ਜੀ? ਫਿਰ 4-4 ਦਿਨ ਚੱਲਣਾ, ਉਹ ਕਿਵੇਂ ਸਹੀ ਹੈ? ਸੋ ਇਸ ਲਈ ਇਹ ਤੋਂ ਸਮਝ ਆਉਂਦੀ ਹੈ ਕਿ ਤੁਹਾਡੀ ਇੱਕ ਅੰਦਰ ਖਾਤੇ। ਤੇ ਜਦੋਂ ਮਾਹਿਰਾਂ ਦੀ ਮੈਂ ਗੱਲ ਸੁਣ ਰਿਹਾ ਸੀਗਾ, ਜਿਹੜੇ ਕ੍ਰਿਕਟ ਮਾਹਰ ਨੇ ਜਾਂ ਇਸ ਪੰਜਾਬ ਐਸੋਸੀਏਸ਼ਨ ਨਾਲ ਕ੍ਰਿਕਟ ਨਾਲ ਵੀ ਜੁੜੇ ਨੇ, ਇਵਨ ਹਰਭਜਨ ਭੱਜੀ ਹੋਰੀ ਜਿਹੜੇ ਮੁੱਖ ਸਲਾਹਕਾਰ ਵੀ ਨੇ, ਉਹਨਾਂ ਦੇ ਹਵਾਲੇ ਨਾਲ ਉਹ ਕਹਿੰਦੇ ਜੀ ਕੋਈ ਪੈਮਾਨੇ 'ਚ ਕਮੀ ਨਹੀਂ ਹੈ। ਠੀਕ ਹੈ, ਕਹਿੰਦੇ ਜੀ ਸਾਨੂੰ ਇਹ ਦੱਸ ਦਿਓ ਕਿ ਮੋਹਾਲੀ ਸਟੇਡੀਅਮ ਦੀ ਕਪੈਸਿਟੀ ਘੱਟ ਹੈ, 27,000 ਦੀ ਕਪੈਸਿਟੀ ਹੈ, ਧਰਮਸ਼ਾਲਾ ਦੀ 23,000 ਹੈ ਜੀ ਜੀ ਜੀ। ਕਹਿੰਦੇ ਜੀ ਉੱਥੇ ਹੁਣ ਤੱਕ ਕੁੱਲ 4 ਮੈਚ ਹੋਏ ਨੇ, ਇੱਥੇ ਜੀ ਇੰਟਰਨੈਸ਼ਨਲ ਦੇ 25 ਮੈਚ ਹੋਏ ਤੇ 4 ਵਰਲਡ ਕੱਪ ਦੇ ਮੈਚ ਹੋਏ। ਫਿਰ ਕਿਹੜੀ ਕਮੀ ਹੈ ਜੀ? ਕੀ ਕੋਈ ਕੁਰਸੀ ਮੇਜ਼ ਟੁੱਟਿਆ ਜੀ? ਕੀ ਕੋਈ ਬਾਥਰੂਮ ਖਰਾਬ ਹੈ? ਕੀ ਪਵੇਲੀਅਨ ਦੇ ਵਿੱਚ ਕੋਈ ਦਿੱਕਤ ਹੈ? ਕੀ ਸਕਰੀਨ ਕੋਈ ਖਰਾਬ ਹੈ? ਕੀ ਪਿੱਚ ਤੇ ਕਦੇ ਕੋਈ ਦਿੱਕਤ ਆਈ ਹੈ ਜੀ? ਕਹਿੰਦੇ ਇਸ ਗਰਾਊਂਡ ਦਾ ਰਿਕਾਰਡ ਚੈੱਕ ਕਰਕੇ ਦੇਖੋ, ਇਸ ਗਰਾਊਂਡ ਦੇ ਵਿੱਚ ਜਿਹੜੇ ਮੈਚ ਹੋਏ ਨੇ ਉਹ ਬੜੇ ਸਿਖਰ ਤੱਕ ਗਏ ਨੇ, ਆਖਰੀ ਓਵਰਾਂ ਤੱਕ ਮੁਕਾਬਲਾ ਨਿਡਲਾ ਹੋਇਆ, ਰੋਮਾਂਚਕ ਮੈਚ ਹੋ ਕੇ ਨਿਕਲੇ ਨੇ। ਹੋਰ ਛੱਡੋ, ਕਹਿੰਦੇ ਕੋਈ ਪਾਣੀ ਜੇ ਮੀਂਹ ਆ ਜਾਵੇ ਤਾਂ ਉਹ ਪਾਣੀ ਬਾਹਰ ਕੱਢਣ 'ਚ ਕੋਈ ਦਿੱਕਤ ਆਉਂਦੀ ਹੈ? ਕਦੇ ਪਿੱਚ ਸੁੱਕਣ 'ਚ ਦਿੱਕਤ ਆਈ ਹੈ? ਬਾਕੀ ਮੈਚਾਂ ਦੇ ਮੁਕਾਬਲੇ ਇੱਥੇ ਦਾ ਰਿਕਾਰਡ ਚੈੱਕ ਕਰ ਲਓ ਜੀ। ਬਿਲਕੁਲ। ਤੇ ਜਦੋਂ ਅੱਜ ਤੱਕ ਕਿਸੇ ਪਹਿਲੂ ਤੋਂ ਦਿੱਕਤ ਨਹੀਂ ਆਈ, ਫਿਰ ਕਿਹੜਾ ਪੈਮਾਨਾ? ਔਰ ਸਭ ਤੋਂ ਵੱਡੀ ਗੱਲ,
ਮਾਹਰ ਕਹਿੰਦੇ ਇਹ ਕੋਈ ਪੈਮਾਨਾ ਹੀ ਨਹੀਂ ਅੱਜ ਤੱਕ ਤੈਅ ਕਿ ਹਾਂ ਇਸ ਪੈਮਾਨੇ ਦੇ ਆਧਾਰ ਤੇ ਰੱਦ ਕਰ ਸਕਦੇ ਹੋ। ਜਿਹੜੇ ਪੈਮਾਨੇ ਨੇ ਉਹ ਸਿਰਫ ਇਹੀ ਹੈ ਕਿ ਬਾਉਂਡਰੀ ਇੰਨੀ ਚਾਹੀਦੀ ਹੈ, ਗਰਾਊਂਡ ਘੱਟੋ ਘੱਟ ਇੰਨਾ ਚਾਹੀਦਾ ਹੈ ਨਾ, ਏਰੀਆ ਇੰਨਾ ਚਾਹੀਦਾ। ਕਹਿੰਦੇ ਉਹ ਥੋੜਾ ਛੋਟਾ ਹੋ ਗਿਆ ਕਿ ਗਰਾਊਂਡ ਕੱਟ ਕੇ ਛੋਟਾ ਕਰਤਾ ਜੀ। ਸੋ ਇਸ ਲਈ ਕਹਿੰਦੇ ਅਜਿਹਾ ਕੋਈ ਪੈਮਾਨਾ ਹੀ ਨਹੀਂਗਾ, ਇਹ ਜਾਣਬੁੱਝ ਕੇ ਝੂਠ ਬਣਾ ਕੇ ਦਿਖਾ ਰਹੇ ਨੇ। ਜਦੋਂ ਕਿ ਮੋਹਾਲੀ ਸਟੇਡੀਅਮ ਇਸ ਸਥਿਤੀ 'ਚ ਹੈ ਜਿੱਥੇ 에ਅਰਪੋਰਟ ਤੋਂ ਉਤਰ ਕੇ ਪਹੁੰਚਣਾ ਆਸਾਨ ਹੈ, ਉਲਟਾ ਨਵਾਂ ਜਿਹੜਾ ਬਣ ਰਿਹਾ ਉਹ ਥੋੜਾ ਦੂਰ ਚਲਾ ਜਾਣਾ ਹੈ। ਆਲੇ ਦੁਆਲੇ ਹੋਟਲ ਸਿਸਟਮ ਠੀਕ ਹੈ, ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ ਜੀ, 에ਅਰਪੋਰਟ ਦੇ ਰੋਡ ਤੇ ਐਂਟਰੀ ਹੈ। ਸੋ ਇਸ ਲਈ ਕਹਿੰਦੇ ਕਿਸੇ ਪਾਸਿਓਂ ਕਮੀ ਨਹੀਂ ਸੀ, ਇਹ ਸਿਰਫ ਸਿਆਸੀ ਕਮੀ ਸੀ ਕਿ ਇੱਥੇ ਉਹਨਾਂ ਦੀ ਭਾਈਵਾਲਾਂ ਦੀਆਂ ਚਿਹਤਿਆਂ ਦੀ ਸਰਕਾਰ ਨਹੀਂ ਸੀ, ਤਾਂ ਕਰਕੇ ਮੋਹਾਲੀ ਸਟੇਡੀਅਮ ਨੂੰ ਬਾਹਰ ਰੱਖਿਆ। ਜੀ ਜੀ ਜੀ। ਤੇ ਆਖਿਰ ਦੇ ਵਿੱਚ ਆਪਾਂ ਗੱਲ ਕਰੀਏ ਸ਼ਰਮਾ ਜੀ, ਪਿਸ਼ਾਵਰ ਦੇ ਵਿੱਚੋਂ ਸਿੱਖ ਭਾਈਚਾਰੇ ਦੇ ਪਲਾਇਨ ਬਾਰੇ। ਇਹ ਪਲਾਇਨ ਲਗਾਤਾਰ ਜਾਰੀ ਹੈ ਜੀ। ਲੰਘੇ ਦਿਨਾਂ ਦੇ ਵਿੱਚ 2 ਹਫ਼ਤਿਆਂ ਦੇ ਵਿੱਚ ਜਿਹੜੀਆਂ ਖਬਰਾਂ ਆਈਆਂ ਉਹ ਵਾਕਈ ਡਰਾ ਦੇਣ ਵਾਲੀਆਂ ਤੇ ਖੌਫਜ਼ਦਾ ਕਰਨ ਵਾਲੀਆਂ ਸੀਗੀਆਂ, ਪਰ ਹੁਣ ਸੁਣਦੇ ਹਾਂ ਵੀ ਸਿੱਖ ਭਾਈਚਾਰੇ ਨੇ ਉੱਥੋਂ ਪਲਾਇਨ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਬਿਲਕੁਲ ਬੜੀ ਫਿਕਰਮੰਦ ਵਾਲੀ ਗੱਲ ਹੈ ਜੀ ਕਿ 25 ਜੂਨ ਨੂੰ ਇੱਕ ਘਟਨਾ ਵਾਪਰਦੀ ਆ, ਮਨਮੋਹਨ ਸਿੰਘ ਹੋਰਾਂ ਦਾ ਪਿਸ਼ਾਵਰ ਦੇ ਉਸ ਖੇਤਰ ਦੇ ਇੱਕ ਸਿੱਖ ਦਾ ਕਤਲ ਹੁੰਦਾ, ਤੇ ਉਸ ਤੋਂ ਪਹਿਲਾਂ ਵੀ 2-3 ਘਟਨਾਵਾਂ ਲਗਾਤਾਰ ਜਿਹੀਆਂ ਵਾਪਰੀਆਂ ਸੀ। ਉਹਦਾ ਨਤੀਜਾ ਕਿ ਇਹ ਪਿਸ਼ਾਵਰ ਦਾ ਉਹ ਖੇਤਰ ਹੈ ਜਿਸ ਖੇਤਰ ਦੇ ਵਿੱਚ ਸਿਰਫ ਲੋਹੇ ਦੇ ਗੇਟ ਤੁਹਾਨੂੰ ਦੇਖਣ ਨੂੰ ਮਿਲਦੇ ਨੇ, ਧੀਰੇ ਗੇਟ ਦੇਖਣ ਨੂੰ ਮਿਲਦੇ ਨੇ ਇਹਨਾਂ ਘਰਾਂ ਦੇ ਅੰਦਰ। ਕਹਿੰਦੇ ਠੀਕ ਹੈ, ਉਹ ਧੀਰੇ ਗੇਟ ਇਸੇ ਪੱਖੋਂ ਨੇ ਕਿ ਉਹ ਹੁਣ ਖੌਫਜ਼ਦਾ ਨੇ। ਔਰ ਹੈਰਾਨੀ ਦੀ ਗੱਲ ਇਹ ਹੈ ਪ੍ਰਵੀਨ ਜੀ ਕਿ ਉਹ ਕਹਿੰਦੇ ਅਸੀਂ 50 ਸਾਲ ਤੋਂ ਰਹਿ ਰਹੇ ਹਾਂ ਇੱਥੇ ਜੀ, ਤੇ 50 ਸਾਲ ਤੋਂ ਸਾਨੂੰ ਕੋਈ ਇਹੋ ਜਿਹਾ ਮਸਲਾ ਨਹੀਂ ਆਇਆ ਜਿਹੜਾ ਹੁਣ ਪਿਛਲੇ 10 ਸਾਲਾਂ ਤੋਂ ਆ ਰਿਹਾ। ਉਹਦਾ ਕਾਰਨ ਕੀ ਹੈ ਕਿ ਕੀ ਉੱਥੇ ਵੀ ਉਹੀ ਫਿਰਕੂਵਾਦ ਵੱਧ ਗਿਆ ਜਿਹੜਾ ਇੱਧਰ ਵੱਧ ਰਿਹਾ? ਕੀ ਇੱਧਰ ਦੀਆਂ ਗੱਲਾਂ ਦਾ ਅਸਰ ਉੱਧਰ ਚਲਾ ਜਾਂਦਾ ਹੈ ਨਾ, ਜਾਂ ਉੱਥੋਂ ਦੇ ਲੋਕਾਂ ਦੀ ਮਾਨਸਿਕਤਾ ਵੀ ਹੁਣ ਘਟੀਆ ਹੋ ਗਈ, ਅਗਲੀਆਂ ਪੀੜ੍ਹੀਆਂ ਸਮਝ ਨਹੀਂ ਪਾ ਰਹੀਆਂ ਕਿ ਭਾਈ ਇਹਨਾਂ ਦਾ ਮੁਲਕ ਵੀ ਉਹੀ ਹੈ। ਜਿਵੇਂ ਆਪਾਂ ਇੱਥੇ ਕਹਿੰਦੇ ਆ ਕਿ ਭਾਈ ਗੱਲ ਤੇ ਜੇਕਰ ਮੁਸਲਮਾਨ ਭਾਈਚਾਰਾ ਕਿਸੇ ਗੱਲ ਤੇ ਔਖਾ ਵੀ ਹੁੰਦਾ, ਫਿਕਰਮੰਦ ਵੀ ਹੁੰਦਾ, ਉਹਦਾ ਮੁਲਕ ਹੈ, ਉਹਨੂੰ ਵੀ ਔਖਾ ਹੋਣ ਦਾ ਅਧਿਕਾਰ ਹੈ, ਉਹਨੂੰ ਵੀ ਗੁੱਸਾ ਪ੍ਰਗਟਾਉਣ ਦਾ ਅਧਿਕਾਰ। ਤਾਂ ਅਸੀਂ ਜਦੋਂ ਕਹਿੰਦੇ ਪਾਕਿਸਤਾਨ ਚਲਾ ਜਾ, ਉਸੇ ਤਰ੍ਹਾਂ ਉਹ ਸਿੱਖ ਭਾਈਚਾਰੇ ਦੇ ਜਾਂ ਉੱਥੇ ਜਿਹੜੇ ਹਿੰਦੂ ਵੱਸਦੇ ਨੇ ਉਹਨਾਂ ਦੇ ਲਈ ਦਿੱਕਤ ਇਹੀ ਹੈ। ਉਹ ਕਹਿੰਦੇ ਕਿ ਇੱਧਰ ਭਾਰਤ ਦੀ ਟੀਮ ਪਾਕਿਸਤਾਨ ਨੂੰ ਹਰਾ ਦਿੰਦੀ ਆ, ਲੋਕ ਇਹ ਸਾਨੂੰ ਕੁੱਟਣ ਆ ਜਾਂਦੇ ਨੇ। ਅੱਛਾ, ਉਹ ਮਤਲਬ ਇਹ ਇੱਕ ਉੱਥੇ 80 ਸਾਲਾਂ ਦੇ ਬਜ਼ੁਰਗ ਨੇ, ਇਹ ਪੱਤਰਕਾਰ ਨਾਲ ਗੱਲ ਕਰਦੇ ਆ ਰੋ ਕੇ ਦੱਸੀ ਇਹ ਗੱਲ। ਕਹਿੰਦਾ ਜੀ ਜਦੋਂ ਮੈਚ ਹੁੰਦਾ ਹੈ ਤਦ ਕਹਿੰਦੇ ਕਿ ਜੇ ਭਾਰਤ ਜਿੱਤ ਗਿਆ ਤਾਂ ਕੁੱਟ ਸਾਨੂੰ ਖਾਣੀ ਪੈਂਦੀ ਹੈ ਇੱਥੇ, ਇਸ ਸਥਿਤੀ ਚੋਂ ਲੰਘ ਰਹੇ। ਔਰ ਉਹਨੇ ਇੱਕ ਹੋਰ ਪਹਿਲੂ ਸਾਹਮਣੇ ਲਿਆਂਦਾ ਪ੍ਰਵੀਨ ਜੀ, ਉਹ ਕਹਿੰਦੇ ਕਿ ਇਸ ਮੁਹੱਲੇ ਦੇ ਵਿੱਚ ਜਿਹੜੇ ਮਤਲਬ ਕਿ 50 ਦੇ ਕਰੀਬ ਪਰਿਵਾਰ ਨੇ ਜਿਹੜੇ ਹਸਨ ਅਬਦੁੱਲਾ ਸ਼ਹਿਰ ਤਬਦੀਲ ਹੋ ਗਏ ਉਹ ਉਸ ਥਾਂ ਤੇ ਚਲੇ ਗਏ 50 ਦੇ। 25 ਜੂਨ ਦੀ ਘਟਨਾ ਤੋਂ ਬਾਅਦ ਇਹ 15 ਪਰਿਵਾਰਾਂ ਨੇ ਇਹ ਏਰੀਆ ਛੱਡ ਦਿੱਤਾ ਜੀ। ਤੇ ਇਸ ਲਈ ਉਹ ਕਹਿੰਦੇ ਜਾਈਏ ਕਿੱਥੇ, ਸਾਡਾ ਹੀ ਮੁਲਕ ਹੈ, ਸਾਡੀ ਉਹ ਧਰਤੀ ਹੈ, ਇੱਥੇ ਹੀ ਜੰਮੇ ਪਲੇ ਆ, ਇੱਥੇ ਹੀ ਖਾਧਾ ਪੀਤਾ, ਤੇ ਹੁਣ ਸਾਨੂੰ ਮਤਲਬ ਕਿ ਵਿਦੇਸ਼ੀ ਸਮਝਿਆ ਜਾਂਦਾ, ਸਾਨੂੰ ਇੱਥੇ ਆਪਣੇ ਮੁਲਕ ਤੋਂ ਸਮਝਿਆ ਨਹੀਂ ਜਾਂਦਾ। ਸੋ ਇਹ ਉਸੇ ਤਰ੍ਹਾਂ ਦਾ ਵਰਤਾਰਾ ਦੋਏ ਪਾਸੇ ਆ, ਤਾਰ ਦੇ ਆਰ ਵੀ ਤੇ ਤਾਰ ਦੇ ਪਾਰ ਵੀ, ਕਿ ਅਸੀਂ ਇਹ ਤੈਅ ਹੀ ਮੰਨੀ ਜਾਂਦੇ ਆ ਕਿ ਹਾਂ ਜਿਹੜੇ ਇੱਧਰ ਰਹਿ ਗਏ ਉੱਧਰ ਦੇ ਨੇ, ਜਿਹੜੇ ਉੱਧਰ ਰਹਿ ਗਏ ਉੱਧਰ ਦੇ ਨਹੀਂ, ਇਹ ਹੈਗੇ ਸਾਡੇ ਨੇ। ਸੋ ਇਸ ਲਈ ਇਹ ਵਰਤਾਰੇ ਨੇ ਜਿਹੜਾ ਬਖੇੜਾ ਖੜਾ ਕੀਤਾ, ਇਹਦੇ ਵਿੱਚੋਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਸ ਦੇ ਵਿੱਚ ਭੂਮਿਕਾ ਨਿਭਾਉਣ ਦੀ ਲੋੜ ਹੈ ਕਿ ਉੱਧਰ ਵੱਸਦਾ ਸਿੱਖ ਭਾਈਚਾਰਾ ਤੇ ਉੱਧਰ ਵੱਸਦਾ ਮੁਸਲਿਮ ਭਾਈਚਾਰਾ ਉਹ ਆਪਣੇ ਧਰਮ ਪ੍ਰਤੀ ਆਸਥਾ ਪੂਰੀ ਰੱਖੇ, ਪਰ ਉਹ ਜਿਹੜੀ ਮਿੱਟੀ ਦਾ ਜਿਹੜੇ ਮੁਲਕ ਦੇ ਵਿੱਚ ਰਹਿ ਰਿਹਾ ਉਸ ਮੁਲਕ ਦਾ ਪੱਕਾ ਹੋਵੇ। ਇਸੇ ਤਰ੍ਹਾਂ ਇੱਧਰ ਵੱਸਦਾ ਮੁਸਲਿਮ ਭਾਈਚਾਰਾ ਆਪਣੇ ਧਰਮ ਦੇ ਵਿੱਚ ਪਰਪੱਕ ਰਹੇ, ਉਹਦੇ ਵਿੱਚ ਸਾਡੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਪਰ ਉਹ ਭਾਰਤ ਦਾ ਤੇ ਭਾਰਤ ਦਾ ਨਾਗਰਿਕ ਹੀ ਉਹਨੂੰ ਮੰਨਣਾ ਪਏਗਾ, ਉਹਨੂੰ ਮੰਨਣਾ ਚਾਹੀਦਾ। ਸੋ ਉਹਨਾਂ ਨੂੰ ਵੀ ਉਸੇ ਹੀਲੇ ਨਾਲ ਅੱਗੇ ਵਧਣ ਦੀ ਲੋੜ ਹੈ, ਸਰਕਾਰਾਂ ਨੂੰ ਇਸ ਪਹਿਲਕਦਮੀ ਨੂੰ ਮੰਨਣ ਦੀ ਲੋੜ ਹੈ। ਬਹੁਤ ਪੀੜਦਾਇਕ ਖਬਰ ਹੈ। ਉਹ ਕਹਿੰਦੇ ਕਿ ਸਾਡੇ ਕਾਰੋਬਾਰ ਹਕੀਮੀ ਤੱਕ ਸੀਮਤ ਨੇ ਜਾਂ ਛੋਟੀਆਂ ਮੋਟੀਆਂ ਦੁਕਾਨਾਂ ਤੱਕ ਸੀਮਤ ਨੇ, ਪਰ ਹੁਣ ਅਸੀਂ ਦੁਕਾਨ ਖੋਲਣ ਲੱਗੇ ਵੀ ਡਰਦੇ ਹਾਂ, ਦੁਕਾਨ ਤੇ ਜਾਣ ਲੱਗੇ ਵੀ ਡਰਦੇ ਹਾਂ। ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ, ਹਮਲੇ ਹੁੰਦੇ ਨੇ, ਧਮਕੀਆਂ ਆਉਂਦੀਆਂ ਨੇ। ਸੋ ਕਿ ਬਾਰਡਰ ਤੇ ਕੁਝ ਗੱਲ ਹੋ ਜਾਵੇ ਤਾਂ ਸਾਨੂੰ ਡਰ ਲੱਗਣ ਲੱਗ ਜਾਂਦਾ, ਕ੍ਰਿਕਟ ਮੈਚ ਦੀ ਗੱਲ ਆ ਜਾਵੇ ਤਾਂ ਸਾਨੂੰ ਡਰ ਲੱਗਣ ਲੱਗ ਜਾਂਦਾ। ਕਹਿੰਦੇ ਹੁਣ ਵਰਲਡ ਕੱਪ ਦੇ ਮੈਚ ਦੀ ਤਰੀਕ ਐਲਾਨੀ ਗਈ ਹੈ ਤੇ ਉਹ ਤਰੀਕ ਸਾਨੂੰ ਹੁਣੇ ਡਰਾਉਣ ਲੱਗ ਪਈ ਹੈ ਜੀ, ਕਿਉਂਕਿ ਉਸ ਦਿਨ ਫਿਰ ਪਤਾ ਨਹੀਂ ਸਾਨੂੰ ਕੁੱਟ ਨਾ ਖਾਣੀ ਪੈ ਜਾਵੇ। ਸੋ ਇਸ ਲਈ ਉਹ ਕਹਿੰਦੇ ਕਿ ਹੁਣ ਤੱਕ 10 ਸਾਲਾਂ ਚ 50 ਤੋਂ ਵੱਧ ਪਰਿਵਾਰ ਇੱਥੋਂ ਪਲਾਇਨ ਕਰ ਗਏ, ਔਰ 25 ਜੂਨ ਤੋਂ ਬਾਅਦ ਅੱਜ ਤੱਕ ਅਜੇ 4-5 ਦਿਨਾਂ ਚ 15 ਪਰਿਵਾਰ ਇਹ ਏਰੀਆ ਛੱਡ ਕੇ ਇੱਥੋਂ ਜਾ ਚੁੱਕੇ ਨੇ। ਸੋ ਕਹਿੰਦੇ ਕਿ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਡੀ ਜ਼ਿੰਦਗੀ ਕਿਵੇਂ ਕੱਟੂ। ਬਿਲਕੁਲ ਜੀ, ਜਿੱਥੇ ਕੋਈ ਬਸ਼ਿੰਦਾ ਕਿਸੇ ਵੀ ਫਿਰਕੇ ਦੇ ਵਿੱਚ, ਕਿਸੇ ਵੀ ਦੁਨੀਆ ਦੇ ਖਿੱਤੇ ਦੇ ਵਿੱਚ ਜਨਮ ਲੈਂਦਾ, ਉੱਥੇ ਉਹ ਰਹਿਣ ਦਾ ਹੱਕਦਾਰ ਹੈ। ਉਹਦਾ ਹੀ ਬਿਲਕੁਲ ਬੇਸਿਕ ਰਾਈਟ ਹੈ, ਰਾਈਟ ਟੂ ਲਿਵ ਆਪਾਂ ਜਿਹਨੂੰ ਕਹਿ ਸਕਦੇ ਹਾਂ, ਇੱਕ ਰਹਿਣ ਦਾ ਅਧਿਕਾਰ ਹੈ। ਚਲੋ ਚੁੱਪ ਰਹਿਣ ਦਾ ਜਾਂ ਬੋਲਣ ਦਾ ਅਧਿਕਾਰ, ਗੱਲ ਰੱਖਣ ਦਾ ਅਧਿਕਾਰ, ਉਹ ਤਾਂ ਸਰਕਾਰਾਂ ਨੇ ਰੱਦ ਕਰਨ ਵਾਲੀ ਗੱਲ ਕਰਤੀ ਨਾ ਹੁਣ,
ਬਹੁਤ ਆਪਣੇ ਆਪ ਨੂੰ ਡੈਮੋਕ੍ਰੈਟਿਕ ਸਿਸਟਮ ਕਹਿਣ ਵਾਲੀਆਂ। ਤੁਸੀਂ ਦੇਖੋ ਕਿ ਦੁਨੀਆ ਦੇ ਵਿੱਚ ਹੋ ਕੀ ਰਿਹਾ, ਬੜੀ ਫਿਕਰਮੰਦੀ ਆਉਂਦੀ ਹੈ ਜਿੱਦੇ ਆਪਾਂ ਦੁਨੀਆ ਦੇ ਨਕਸ਼ੇ ਉੱਤੇ ਝਾਤ ਮਾਰਦੇ ਹਾਂ। ਮਿਡਲ ਈਸਟ ਚਲੇ ਜਾਓ, ਸ਼ੀਆ ਸੁੰਨੀ ਦੇ ਜੰਗ ਨੇ ਕਿੰਨੇ ਘਰਾਂ ਦੇ ਘਰ ਤਬਾਹ ਕਰਤੇ। ਇਜ਼ਰਾਈਲ ਜਿਹੜਾ ਫਿਲਸਤੀਨ ਆ, ਉੱਥੋਂ ਦਾ ਝਗੜਾ ਦੇਖ ਲਓ ਤੁਸੀਂ, ਨਿੱਕੇ ਨਿੱਕੇ ਮਾਸੂਮਾਂ ਤੇ ਸੁੱਤੇ ਪਿਆਂ ਦੇ ਬੰਬ ਡਿੱਗ ਦਿੰਦੇ ਆ। ਬਰਮਾ ਤੇ ਮਿਆਂਮਾਰ ਦੇ ਵਿੱਚ ਰੋਹਿੰਗਿਆ ਦੇ ਨਾਲ ਕੀ ਦੇਖ ਲਓ ਕੀ ਕੁਛ ਹੋ ਰਿਹਾ। ਇਸੇ ਤਰ੍ਹਾਂ ਜਿਹੜੇ ਪਿੱਛੇ ਜੇ ਨਿਊਜ਼ੀਲੈਂਡ ਬਾਰੇ ਵਿੱਚ ਜਿਹੜੇ ਮਸਜਿਦ ਅਟੈਕ ਹੋਏ ਆ, ਇਹਨਾਂ ਦੇ ਵਿੱਚ ਦੇਖ ਲਓ ਕੀ ਕਰੂਰਤਾ। ਇੱਥੇ ਪਾਕਿਸਤਾਨ ਦੇ ਵਿੱਚ ਦੇਖ ਲਓ ਸਿੱਖ ਭਾਈਚਾਰੇ ਨਾਲ ਕੀ ਹੋ ਰਿਹਾ, ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਕੀ ਹੋ ਰਿਹਾ। ਸੋ ਇਹ ਦੁਨੀਆ ਭਰ ਦੇ ਵਿੱਚ ਵਰਤਾਰਾ ਜਿਹੜਾ ਨਸਲ ਨੂੰ ਵੇਖ ਕੇ ਦੂਜੇ ਨੂੰ ਨਫ਼ਰਤ ਕਰਨ ਦਾ, ਔਰ ਜਿਹਦੀ ਸੱਤਾ ਜਿਸ ਕੀ ਲਾਠੀ ਉਸ ਕੀ ਭੈਂਸ ਵਾਲੀ ਗੱਲ ਜਿਹੜੀ ਆ ਚੱਲ ਰਹੀ ਹੈ, ਇਹ ਹੋਰ ਕੁਛ ਕਰੇ ਨਾ ਕਰੇ, ਪਰ ਮਾਨਵਤਾ ਨੂੰ ਤਬਾਹ ਕਰਨ ਵਾਲੇ ਰਾਹ ਤੇ ਅਸੀਂ ਤੁਰੇ ਹੋਏ ਹਾਂ ਜੀ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਆਪਣੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।